ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 23 ਜੂਨ ਦਿਨ ਵੀਰਵਾਰ ਤੇ ਸਾਡੇ ਨਾਲ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ 408-272-2500 4082722500। ਇਸ ਦੇ ਨਾਲ ਸੂਬੇਦਾਰ ਸੁਰਜੀਤ ਸਿੰਘ ਖੰਗੂੜਾ ਸੈਨ ਹੋਜ਼ੇ ਤੋਂ, ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ, ਮੱਖਣ ਸਿੰਘ ਮਾਨ ਵਿਸਕਾਂਸਨ ਤੋਂ, ਬਲਦੇਵ ਸਿੰਘ ਢਾਲੀਵਾਲ ਰੀਨੋ ਤੋਂ, ਦਲਬੀਰ ਸਿੰਘ ਗਿੱਲ ਲਾਈਵੋਕ ਤੋਂ ਤੇ ਬਿੱਲਾ ਸਿੰਘੇੜਾ ਜੀ ਸੈਨ ਹੋਜ਼ੇ ਤੋਂ, ਤੇ ਨਾਲ ਹੀ ਸੁਰਜੀਤ ਸਿੰਘ ਮਹਿੰਦਰ ਕੌਰ ਗੁਰਾਇਆ ਸੈਨ ਹੋਜ਼ੇ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 4087227698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਪੀਰਜ਼ਾਦਾ ਤੇ ਹੋਰਨਾਂ ਨੂੰ ਨੱਪਣ ਦੇ ਲਈ CBI ਮਾਰਨ ਲੱਗੀ ਛਾਪੇ। ਜੀ, ਇਹਨਾਂ ਤੇ ਠੱਗੀ ਦਾ ਕੇਸ ਆ ਔਰ 18 ਬੰਦੇ ਇਹਦੇ ਸਾਨੇ ਨਾਮਜ਼ਦ ਹੈ। ਪੀਰਜ਼ਾਦਾ ਕੌਣ ਸੀ? ਪੀਰਜ਼ਾਦਾ ਇੱਕ ਸਾਬਕਾ IAS ਹੈ ਔਰ ਪੰਜਾਬ ਦੇ ਵਿੱਚ ਇਹਨਾਂ ਨੇ ਬੜੀ ਬਹਾਰ ਲੁੱਟੀ ਹੈ। ਕਿਸੇ ਟਾਈਮ ਇਹਨਾਂ ਨੇ ਫਰਜ਼ੀ ਕੰਪਨੀਆਂ ਬਣਾ ਕੇ ਦੱਸਦੇ ਆ 500 ਕਰੋੜ ਤੋਂ ਵੱਧ ਚੂਨਾ ਲਾਇਆ, 500 ਕਰੋੜ ਤੋਂ ਜ਼ਿਆਦਾ। ਔਰ ਫਿਰ ਉਹਨਾਂ ਕੰਪਨੀਆਂ ਦੇ ਜ਼ਰੀਏ ਹੀ ਉਸ ਬਲੈਕ ਮਨੀ ਨੂੰ ਵਾਈਟ ਮਨੀ ਦੇ ਵਿੱਚ ਇਹਨਾਂ ਨੇ ਕਨਵਰਟ ਵੀ ਕੀਤਾ ਹੈ। ਤੇ ਇਕੱਲਾ ਪੀਰਜ਼ਾਦਾ ਹੀ ਨਹੀਂ, ਇਸ ਮਾਮਲੇ ਦੇ ਵਿੱਚ ਕੁਝ ਹੋਰ ਵੀ ਸੱਜਣ ਜਿਹੜੇ ਆ ਉਹ ਵੀ ਨਾਮਜ਼ਦ ਕੀਤੇ ਗਏ ਆ। ਜਿੱਦਾਂ ਅਕਾਲੀ ਵਿਧਾਇਕ ਜੀਤ ਮਹਿੰਦਰ ਸਿੱਧੂ, ਫਾਸਟਵੇ ਦਾ ਜਿਹੜਾ MD ਆ ਗੁਰਦੀਪ ਸਿੰਘ ਜੁਝਾਰਪੁਰ ਸਾਹਿਬ ਦੀ, ਇਹ ਵੀ ਨਾਲ ਨਾਮਜ਼ਦ ਕੀਤੇ ਆ। CBI ਹੁਣ ਇਹਨਾਂ ਨੂੰ ਫੜਨ ਲਈ ਛਾਪੇ ਮਾਰ ਰਹੀ ਹੈ ਔਰ ਹਾਲੇ ਤੱਕ ਜਿਹੜਾ ਕੋਈ ਇਹੋ ਜਿਹੇ ਮਗਰਮੱਛ ਇਹਨਾਂ ਦੇ ਹੱਥ ਨਹੀਂ ਲੱਗਾ, ਪਰ ਕੋਸ਼ਿਸ਼ ਜਾਰੀ ਹੈ। CBI ਤੱਕ ਇਹ ਗੱਲ ਪਹੁੰਚੀ ਹੈ ਤਾਂ ਜਾ ਕੇ ਇਹ 2002-03 ਤੋਂ ਬਾਅਦ ਦਾ ਮਾਮਲਾ ਹੁਣ ਜਾ ਕੇ ਥੋੜਾ ਜਿਹਾ ਗਤੀ ਫੜ ਸਕਿਆ। ਨਹੀਂ ਤੇ ਇਸ ਮਾਮਲੇ ਦੇ ਵਿੱਚ ਹਾਲ ਇਹ ਰਿਹਾ ਹੈ ਕਿ ਇਹ ਹਾਈ ਕੋਰਟ ਦੇ ਵਿੱਚ ਮਾਮਲਾ ਸੀ ਜੀ। ਹਾਈ ਕੋਰਟ ਦੇ ਵਿੱਚ ਮਾਮਲਾ ਗਿਆ ਤੇ ਤੁਸੀਂ ਹਿਸਾਬ ਲਾ ਲਓ ਕਿ 12 ਵਾਰੀ ਬੈਂਚ ਹੰਟਿੰਗ ਹੋ ਗਈ ਇਸ ਮਾਮਲੇ 'ਚ। ਮਤਲਬ 12 ਵਾਰੀ ਉਹ ਬੈਂਚ ਜਿਹੜਾ ਸੀ ਸੁਣਵਾਈ ਤੋਂ ਹਟ ਗਿਆ। 12 ਵਾਰੀ ਉਹ ਜਿਹੜਾ ਬੈਂਚ ਸੁਣਵਾਈ ਲਈ ਮੌਜੂਦ ਸੀ ਉਹਨੇ ਨਾ ਕਰ ਦਿੱਤੀ ਕਿ ਅਸੀਂ ਇਸ ਕੇਸ ਦੀ ਸੁਣਵਾਈ ਨਹੀਂ ਕਰਾਂਗੇ, ਕਿਉਂਕਿ ਜੱਜਾਂ ਕੋਲੇ ਅਧਿਕਾਰ ਹੈ, ਉਹ ਕਿਸੇ ਵੀ ਕੇਸ ਤੋਂ ਹਟ ਸਕਦੇ ਆ। ਪਰ ਹੁਣ ਆਖਰ ਜਿਹੜੇ ਜੱਜ ਨੇ ਉੱਥੇ ਜਸਟਿਸ ਫਤਿਹਦੀਪ ਸਿੰਘ ਅਤੇ ਜਸਟਿਸ RK ਜੈਨ, ਉਹਨਾਂ ਨੇ ਇਸ ਸਿਲਸਿਲੇ ਨੂੰ ਤੋੜਿਆ ਤੇ ਉਹਨਾਂ ਨੇ ਫਿਰ ਇਹ ਜਿਹੜੀ ਜਾਂਚ ਸੀਗੀ ਉਹ CBI, ED, ਇਨਕਮ ਟੈਕਸ ਤੇ ਮਿਨਿਸਟਰੀ ਆਫ ਕੰਪਨੀ ਅਫੇਅਰਸ ਨੂੰ ਇਹ ਜਿਹੜੀ SIT ਬਣਾ ਕੇ ਦੇ ਦਿੱਤੀ। ਹੁਣ ਉਹਨਾਂ ਨੇ ਗਤੀਸ਼ੀਲਤਾ ਲਿਆਂਦੀ ਇਸ ਮਾਮਲੇ ਦੇ ਵਿੱਚ। ਦੇਖੋ ਅੱਗੇ ਕੀ ਬਣਦਾ, ਪਰ ਹਾਲ ਦੀ ਘੜੀ ਇਹ ਤਾਜ਼ਾ ਖਬਰ ਆ ਕਿ ਛਾਪੇਮਾਰੀ ਸ਼ੁਰੂ ਹੋ ਗਈ ਹੈ CBI ਦੀ। ਸਭ ਤੋਂ ਵੱਡੀ ਗੱਲ ਇਹ ਹੋਏਗੀ ਕਿ ਕੀ ਜੀਤਮਿੰਦਰ ਸਿੰਘ ਸਿੱਧੂ, ਜਿਨ੍ਹਾਂ ਦਾ ਨਾਂ FIR ਦੇ ਵਿੱਚ ਆਇਆ, ਗੁਰਦੀਪ ਸਿੰਘ ਦਾ ਨਾਂ ਜਿਨ੍ਹਾਂ ਦਾ ਆਇਆ FIR ਦੇ ਵਿੱਚ, ਕੀ ਉਹਨਾਂ ਤੱਕ ਵੀ ਹੱਥ ਪਵੇਗਾ? ਵੈਸੇ ਪੀਰਜ਼ਾਦਾ ਦਾ ਜਿਹੜਾ ਹੈ ਉਹ ਤੇ ਦੱਸਦੇ ਆ ਕਿ ਉਹ ਤੇ ਆਊਟ ਆਫ ਸਟੇਸ਼ਨ ਚਲਾ ਗਿਆ ਕਿਉਂਕਿ ਉਹਨੂੰ ਪਤਾ ਸੀਗਾ ਪਹਿਲਾਂ। ਜੀ ਤੇ ਮਿੰਟੂ ਜੀ, ਹੁਣ ਆਪਾਂ ਅੱਗੇ ਵਧਦੇ ਹਾਂ। ਕੈਪਟਨ ਦੀ ਸਲਾਹ ਆ ਵੀ ਉੜਤਾ ਪੰਜਾਬ ਸਕੂਲਾਂ ਕਾਲਜਾਂ ਦੇ ਬੱਚਿਆਂ ਨੂੰ ਵਿਖਾਉਣੀ ਚਾਹੀਦੀ ਹੈ। ਕੈਪਟਨ ਸਾਹਿਬ ਕਈ ਵਾਰ ਉਹ ਗੱਲ ਕਹਿ ਜਾਂਦੇ ਆ ਜਿਹੜੀ ਗੱਲ ਦਾ ਤੁੱਕ ਨਹੀਂ ਬਣਦਾ। ਪਿੱਛੇ ਜੇ ਇਹਨਾਂ ਨੇ ਆਖ ਦਿੱਤਾ ਸੀ ਕਿ ਮਜੀਠੀਏ ਦੇ ਇਲਾਕੇ ਦੇ ਵਿੱਚ ਅਸੀਂ ਜਾ ਕੇ ਉੱਥੇ ਸੀਡੀਆਂ ਵੰਡਾਂਗੇ, ਅਨਸੈਂਸਰ ਜਿਹੜੀਆਂ ਸੀਡੀਆਂ, ਤੇ ਫਿਲਮੀ ਅਨਸੈਂਸਰ ਆ ਗਈ। ਫਿਰ ਕਹਿੰਦੇ ਜੀ ਅਸੀਂ ਨਸ਼ਾ ਵਿਰੋਧੀ ਰੈਲੀ ਕਰਾਂਗੇ। ਜੋ ਕਿਸੇ ਨੇ ਪੁੱਛਿਆ ਕਿ ਭਾਈ ਜਦੋਂ ਤੁਸੀਂ ਕਹਿੰਦੇ ਸੀਗੇ ਕਿ CBI ਜਾਂਚ ਦੀ ਲੋੜ ਹੀ ਨਹੀਂ, ਜਦੋਂ ਬਿਕਰਮਜੀਤ ਸਿੰਘ ਮਜੀਠੀਆ ਦਾ ਨਾਂ ਆਇਆ ਉਦੋਂ ਕੀ ਮਜੀਠੇ ਹਲਕੇ ਦੇ ਵਿੱਚ ਇੱਥੇ ਸਾਰੇ ਭਗਤੀ ਕਰਦੇ ਸਨ। ਹੁਣ 2 ਸਾਲਾਂ ਦੇ ਵਿੱਚ ਸਭ ਕੁਛ ਬਦਲ ਗਿਆ। ਫਿਰ ਕਹਿੰਦੇ ਜੀ ਨਹੀਂ, ਮੈਂ ਤੇ ਇਸ ਕਰਕੇ ਕਹਿੰਦਾ ਸਾਂ ਕਿਉਂਕਿ CBI ਟਾਈਮ ਜ਼ਿਆਦਾ ਲੈ ਲੈਂਦੀ। ਸਵਾਲ ਉੱਠਿਆ
ਕਿ ਫਿਰ ਤੁਸੀਂ ਕਿਹੜੇ ਮੂੰਹ ਨਾਲ ਬੇਅਦਬੀ ਮਾਮਲਿਆਂ ਦੀ ਜਾਂਚ ਕਹਿੰਦੇ ਹੋ ਕਿ CBI ਨੂੰ? ਇਹਨਾਂ ਦੇ ਬਿਆਨ ਆਪਾਂ ਵਿਰੋਧੀ ਹੁੰਦੇ। ਦਸੰਬਰ 23 ਨੂੰ ਇਹਨਾਂ ਨੇ ਆਖਿਆ ਸੀਗਾ ਕਿ ਮੇਰੀ ਆਖਰੀ ਚੋਣ ਹੈ, ਮੈਂ ਚੋਣ ਲੜਾਂਗਾ। ਇਹਨਾਂ ਨੇ ਕਿਹਾ ਸੀ ਆਖਰੀ ਇਲੈਕਸ਼ਨ ਹੈ ਮੇਰਾ ਤੇ ਮੈਂ ਆਪ ਦੇ ਵਿੱਚ ਚੋਣ ਨਹੀਂ ਲੜਾਂਗਾ। ਤੇ 26 ਦਸੰਬਰ ਨੂੰ ਕਹਿੰਦੇ ਨਹੀਂ ਜੀ ਚਿੱਤ ਵੱਜਦਾ, ਚੋਣ ਲੜਾਂਗੇ, ਸਭ ਕੁਛ ਕਰਾਂਗੇ। ਇਹੋ ਜਿਹੇ ਬਿਆਨ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ। ਦੇਖੋ ਸਕੂਲਾਂ ਦੇ ਬੱਚਿਆਂ ਦੀ ਜਿਹੜੀ ਗੱਲ, ਜਦੋਂ ਫਿਲਮ ਨੂੰ ਸੈਂਸਰ ਬੋਰਡ ਨੇ ਇਹ ਸਰਟੀਫਿਕੇਟ ਦਿੱਤਾ, ਤੁਸੀਂ ਉਸ ਫਿਲਮ ਨੂੰ ਹੁਣ ਇਹ ਤੇ ਹੈ ਨਹੀਂਗਾ ਕਿ ਜਾ ਕੇ ਉੱਥੇ ਵੈਨਾਂ ਦੇ ਵਿੱਚ ਜਾ ਕੇ ਸਕੂਲਾਂ ਦੇ ਵਿੱਚ ਲਾ ਦਿਓ ਕਿ ਭਾਈ ਦੇਖੋ ਫਿਲਮ ਦੇ ਪਹਿਲੇ ਹਿੱਸੇ 'ਚ ਜਿੰਨੀਆਂ ਗਾਲਾਂ ਦੱਸਦੇ ਆ ਉਨੀਆਂ ਗਾਲਾਂ ਤੇ ਕੋਈ ਪਿੰਡਾਂ ਦੇ ਵਿੱਚ ਜਿਹੜਾ ਅਮਲੀ ਪੰਗੀ ਆ ਉਹ ਵੀ ਨਹੀਂ ਉਨੀਆਂ ਕੱਢਦਾ ਇੱਕ ਦਿਨ ਦੇ ਵਿੱਚ ਜਿੰਨੀਆਂ ਉਸ ਫਿਲਮ ਦੇ ਪਹਿਲੇ ਹਿੱਸੇ 'ਚ ਆ। ਅਡਲਟ ਸਰਟੀਫਿਕੇਟ 'ਚ ਦਿੱਤਾ ਹੈ ਤਾਂ ਉਹਦੀ ਪਾਲਣਾ ਹੋਣੀ ਜ਼ਰੂਰੀ ਹੈ ਕਿ ਸਕੂਲਾਂ ਦੇ ਵਿੱਚ ਤੁਸੀਂ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦੇ। ਹਾਂ ਠੀਕ ਹੈ, ਜਦੋਂ ਅਡਲਟ ਵਿਦਿਆਰਥੀ ਹੈ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਵਿਖਾ ਲਓ, ਪਰ ਇਹ ਤੇ ਦੱਸੋ ਫਿਲਮ ਦੇ ਵਿੱਚ ਹੈ ਕੀ ਹੈ। ਜੋ ਫਿਲਮ ਦੇ ਵਿੱਚ ਉਹਨਾਂ ਨੇ ਦੱਸਿਆ ਉਹ ਤੇ ਪੰਜਾਬ ਦਾ ਮੈਨੂੰ ਮੇਰੇ ਖਿਆਲ ਦੇ ਨਾਲ ਸਕੂਲ ਦਾ ਕੀ ਕਿ ਜਿਹੜਾ ਸੁਰਤ ਸੰਭਲਦਾ ਬੱਚਾ ਤੁਰਨ ਲੱਗਦਾ ਉਹਨੂੰ ਵੀ ਪਤਾ ਹੈ ਕਿ ਕੀ ਹੋ ਜਾਂਦਾ ਕੀ ਨਹੀਂ ਹੋ ਜਾਂਦਾ। ਸੋ ਜੋ ਕੁਛ ਦੱਸਿਆ ਵੈਸੇ ਕੈਪਟਨ ਸਾਹਿਬ ਹਾਲੇ ਫਿਲਮ ਦਾ ਉਹ ਮੁੱਦਾ ਛੱਡਣ ਦੇ ਰੌਂ ਦੇ ਵਿੱਚ ਨਹੀਂ ਹੈ, ਉਸ ਮੁੱਦੇ ਨੂੰ ਅੱਗੇ ਲਿਜਾਣਾ ਚਾਹੁੰਦੇ ਆ। ਪਰ ਗੱਲਾਂ ਹੋਰ ਵੀ ਕਈ ਇਹੋ ਜਿਹੀਆਂ ਕਹਿ ਜਾਂਦੇ, ਹੁਣ ਉਹ ਕਹੀ ਜਾਂਦੇ ਆ ਕਿ 78% ਜਿਹੜੇ ਨੌਜਵਾਨ ਆ ਉਹ ਨਸ਼ੇੜੀ ਆ ਪੰਜਾਬ ਦੇ। ਇਸ ਗੱਲ ਤੇ ਅੜ ਗਏ ਆ 78%। ਹੁਣ ਇਹ ਨਹੀਂ ਦੱਸ ਰਿਹਾ ਕਿ ਅੰਕੜਾ ਕਿੱਥੋਂ ਲਿਆ ਇਹਨਾਂ ਨੇ, ਕਿਹੜਾ ਸਰਵੇਖਣ ਕਰਾਇਆ, ਕਿੱਥੋਂ ਇਹਨਾਂ ਨੂੰ ਇਹ ਪਤਾ ਲੱਗਿਆ ਕਿ 78% ਨੌਜਵਾਨ ਜਿਹੜੇ ਆ ਉਹ ਨਸ਼ੇੜੀ ਆ। ਇਹ ਸਮਝ ਤੋਂ ਪਰੇ। ਫਿਰ ਕਹਿੰਦੇ ਜੀ ਸਾਡੇ ਕੋਲ ਮੰਤਰ ਤੇ ਹੈ 4 ਹਫ਼ਤਿਆਂ 'ਚ ਅਸੀਂ ਨਸ਼ਾ ਖਤਮ ਕਰ ਦੇਣਾ ਹੈ, ਪਰ ਅਸੀਂ ਕਿਸੇ ਨੂੰ ਦੱਸਾਂਗੇ ਨਹੀਂ, ਸੀਕ੍ਰੇਟ ਮਿਸ਼ਨ ਪਹਿਲੇ ਦੱਸਾਂਗੇ ਨਹੀਂ। ਅਗਲੇ ਬਿਆਨ 'ਚ ਕਹਿੰਦੇ ਕਿ ਜਦੋਂ ਅਸੀਂ ਸਰਕਾਰ ਦੇ ਜਦੋਂ ਅਸੀਂ ਪਾਵਰ ਦੇ ਵਿੱਚ ਆ ਗਏ, ਜਦੋਂ ਅਸੀਂ ਸਰਕਾਰ ਦੇ ਮਾਲਕ ਬਣ ਗਏ, ਉਦੋਂ ਅਸੀਂ ਤਸਕਰ ਜਿਹੜੇ ਵੱਡੇ ਆ ਉਹ 100 ਦਿਨਾਂ ਦੇ ਅੰਦਰ ਜੇਲ੍ਹ 'ਚ ਸੁੱਟ ਦਿਆਂਗੇ। ਹੁਣ ਦੇਖੋ ਪਹਿਲਾਂ ਕਹਿੰਦੇ 4 ਹਫ਼ਤੇ, ਉਸੇ ਬਿਆਨ ਦੇ ਵਿੱਚ ਉੱਥੇ ਬੈਠੇ ਕਹਿੰਦੇ ਜੀ 100 ਦਿਨਾਂ ਬਾਅਦ ਅਸੀਂ 100 ਦਿਨਾਂ ਦੇ ਵਿੱਚ ਉਹਨਾਂ ਨੂੰ ਉੱਥੇ ਸਿੱਟ ਦਿਆਂਗੇ। ਯਾਨੀ 4 ਹਫ਼ਤਿਆਂ ਤੋਂ ਐਕਸਪਾਇਰੀ ਡੇਟ ਜਿਹੜੀ ਆ ਉਹ 100 ਦਿਨ ਦੀ ਬਣ ਜਾਂਦੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਜੀ ਜਿਹੜੇ ਆ ਉਹ ਫਿਲਮ ਦੇ ਮੁੱਦੇ ਤੇ, ਨਸ਼ੇ ਦੇ ਮੁੱਦੇ ਤੇ ਜੋ ਸਿਆਸਤ ਕਰਦੇ ਪਏ ਆ, ਉਸ ਸਿਆਸਤ ਦੇ ਵਿੱਚ ਨਵਾਂਪਣ ਕੁਛ ਨਹੀਂ ਹੈ। ਜੋ ਪੁਰਾਣੀਆਂ ਘਸੀਆਂ ਪਿੱਟੀਆਂ ਜਿਹੜੀਆਂ ਰੀਲਾਂ ਦਲੀਲਾਂ ਨੇ ਉਹੀ ਹੈ, ਕੁਝ ਨਵਾਂ ਕੱਢਣ ਪਾਉਣ ਨੂੰ ਹੈ ਨਹੀਂ ਜੀ। ਅਤੇ ਮੈਨੂੰ ਲੱਗਦਾ ਕਾਫੀ ਦਿਨ ਤੋਂ ਇਹ ਉਤਾਵਲੇ ਨੇ, ਜਿੱਦਾਂ ਤੁਸੀਂ ਕਹਿੰਦੇ ਆ ਵੀ ਕੋਈ ਮੈਚ ਖੇਡੇ ਇਹਨਾਂ ਦੇ ਨਾਲ, ਬਿਆਨਬਾਜ਼ੀ ਦਾ ਕੋਈ ਆ ਨਹੀਂ ਰਿਹਾ ਲੱਗਦਾ ਮੈਦਾਨ 'ਚ। ਹਾਲੇ ਇਹਨਾਂ ਨੂੰ ਵਾਕ ਓਵਰ ਹੀ ਦਿੱਤਾ ਉਹਨਾਂ ਨੇ। ਜੀ। ਤੇ ਅੱਗੇ ਵਧੀਆ ਵੀ ਪੰਜਾਬ ਸਰਕਾਰ ਦੀ ਰਾਜਸਥਾਨ ਦੀ ਨਹਿਰ ਦੇ ਵਿੱਚ ਸੰਨ ਲਾਉਣ ਦੀ ਕੋਸ਼ਿਸ਼ ਹੋਈ ਨਾਕਾਮ। ਇਹ ਦੇਖੋ ਜਿਹੜੀ ਘਟਨਾ ਹੈ ਬੜੀ ਵੱਡੀ ਘਟਨਾ ਹੈ ਜੀ। ਰਾਜਸਥਾਨ ਕੈਨਾਲ ਜਿਹੜੀ ਲੰਘਦੀ ਹੈ ਹਰੀਕੇ ਪੱਤਨ ਤੋਂ ਸ਼ੁਰੂ ਹੁੰਦੀ ਹੈ, ਸਾਰਾ ਪੰਜਾਬ ਅੱਗੇ ਲੰਘਦੀ, ਫਰੀਦਕੋਟ, ਫਿਰੋਜ਼ਪੁਰ, ਮੁਕਤਸਰ ਇਹਨਾਂ ਜ਼ਿਲ੍ਹਿਆਂ 'ਚ ਹੁੰਦੀ ਹੋਈ ਅੱਗੇ ਉਹ ਰਾਜਸਥਾਨ 'ਚ ਦਾਖਲ ਹੁੰਦੀ। ਕੱਲ ਕੀ ਕੀਤਾ ਇਹਨਾਂ ਨੇ, ਮੁਕਤਸਰ ਦੇ ਕੋਲੋਂ ਜਿਹੜਾ ਹਾਈਵੇ ਲੰਘਦਾ ਉਸ ਹਾਈਵੇ ਦੇ ਉੱਤੇ ਜਾ ਕੇ ਇਹਨਾਂ ਨੇ ਟੱਕ ਲਾਉਣਾ ਸ਼ੁਰੂ ਕਰ ਦਿੱਤਾ। ਇਹਨਾਂ ਦਾ ਮਕਸਦ ਇਹ ਸੀ ਕਿ ਰਾਜਸਥਾਨ ਦੀ ਨਹਿਰ ਜਿਹੜੀ ਆ ਉਹਦੇ 'ਚ ਪਾਣੀ ਲੈ ਕੇ, ਜਿਹੜੀ ਸਾਡੀ ਪੰਜਾਬ ਵਾਲੀ ਨਹਿਰ ਹੈ ਸਰਹੰਦ ਫੀਡਰ, ਉਹਦੇ 'ਚ ਸੁੱਟ ਕੇ ਉਹ ਪਾਣੀ ਪੂਰਾ ਕਰ। ਪਾਣੀ ਦਾ ਮਸਲਾ ਇਹ ਹੈ, ਕੱਲ ਵੀ ਗੱਲ ਕੀਤੀ ਸੀ ਆਪਾਂ ਕਿ ਫਾਜ਼ਿਲਕਾ ਤੇ ਮੁਕਤਸਰ ਜ਼ਿਲ੍ਹਿਆਂ ਦੇ ਕਈ ਪਿੰਡਾਂ 'ਚ ਨਹਿਰੀ ਪਾਣੀ ਪਹੁੰਚ ਨਹੀਂ ਰਿਹਾ। ਜਾਖੜ ਸਾਹਿਬ ਨੇ ਧਰਨਾ ਲਾਇਆ, ਉਹ ਸੁਰਖੀਆਂ ਬਣ ਗਈਆਂ, ਇਹਨਾਂ ਦੀ ਕਾਫੀ ਫਜ਼ੀਅਤ ਹੋਈ। ਉਹ ਘੱਲੂ ਵਾਲਾ ਮਾਮਲਾ ਜਿਹੜਾ ਸਾਰੇ ਪੰਜਾਬ ਨੇ ਦੇਖਿਆ ਤੇ ਇਹਨਾਂ ਤੇ ਇੱਕਦਮ ਦਬਾਅ ਬਣ ਗਿਆ ਕਿ ਪਾਣੀ ਭੇਜਿਆ ਜਾਵੇ। ਹੁਣ ਪਾਣੀ ਭੇਜਣ ਦੀ ਸਮੱਸਿਆ ਇਹ ਸੀ ਕਿ ਐਤਕੀ ਇਹਨਾਂ ਸਲੱਗਾ ਨੇ ਸਰਹੰਦ ਨਹਿਰ ਨੂੰ ਸਾਫ਼ ਹੀ ਨਹੀਂ ਕੀਤਾ। ਉਹਦੇ ਚੋਂ 20% ਪਾਣੀ ਘੱਟ ਗਿਆ ਕਿਉਂਕਿ ਇਹਨਾਂ ਨੇ ਉਹਦੀ ਸਫਾਈ ਖੁਦਾਈ ਜਿਹੜੀ ਜ਼ਰੂਰੀ ਸੀ। ਇਹਨਾਂ ਨੇ ਬਿਆਈ ਤੋਂ ਪਹਿਲਾਂ, ਕਿਉਂਕਿ ਨਰਮਾ ਵੀ ਬਚਾਉਣਾ ਸੀ, ਫਿਰ ਇਹਨਾਂ ਤੋਂ ਹੋਈ ਨਹੀਂ। ਅਪ੍ਰੈਲ ਦੇ ਵਿੱਚ ਖੇਤੀਬਾੜੀ ਵਾਲੇ ਆਖਿਆ ਕਿ ਜੇ ਨਰਮਾ ਬਚਾਉਣਾ ਤੇ ਅਪ੍ਰੈਲ ਤੱਕ ਬਚਾ ਲਓ, ਨਹੀਂ ਤਾਂ ਨਰਮਾ ਉਜੜ ਜਾਏਗਾ। ਸੋ ਇਹਨਾਂ ਤੇ ਦਬਾਅ ਜਿਹੜਾ ਉਹ ਚਤਰਫਾ ਸੀਗਾ ਤੇ ਇਹਨਾਂ ਨੇ ਉਹ ਬੰਦੀ ਨਹੀਂ ਕੀਤੀ। ਨਾਲੇ ਇਹਨਾਂ ਨੇ ਸੋਚਿਆ ਕਿ ਚਲੋ 4 ਪੈਸੇ ਬਚ ਜਾਣਗੇ, ਨਹਿਰ ਸਾਫ਼ ਕਰਾ ਕੇ ਕੀ ਕਰਨਾ, ਪਾਣੀ ਨੂੰ ਭੇਜਣਾ ਆਪੇ ਤੁਰਿਆ ਜਾਏਗਾ ਗਾਰ ਦੇ ਵਿੱਚ। ਸੋ ਇਹ ਸਾਫ਼ ਨਹੀਂ ਕਰ ਸਕੇ। ਹੁਣ ਜਦੋਂ ਦਬਾਅ ਬਣ ਗਿਆ ਤੇ ਅਗਲੇ ਪਿੰਡ ਕੁਰਲਾ ਉੱਥੇ ਜਿਹੜੇ ਬਿਲਕੁਲ ਟੇਲ ਤੇ, ਜਿਹੜੇ ਬਿਲਕੁਲ ਪੰਜਾਬ ਦੇ ਹੇਠਲੇ ਪਾਸੇ ਆ, ਪਾਣੀ ਨਹੀਂ ਆਉਂਦਾ। ਹੁਣ ਇਹਨਾਂ ਨੇ ਫਿਰ ਕੀ ਕੀਤਾ ਕਿ ਜਿਹੜੀ ਹੁੰਦੀ ਹੈ ਚੋਰ ਮੋਰੀ, ਉਹੀ ਵਰਤਣੀ ਸ਼ੁਰੂ ਕਰ ਦਿੱਤੀ। ਇਹਨਾਂ ਨੇ ਸੰਨ ਲਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਕ ਸੀਗਾ ਜਿਹੜਾ ਉਹਦਾ ਕੰਮ ਠੱਪ ਹੋ ਗਿਆ ਕਿਉਂਕਿ ਰਾਜਸਥਾਨ
ਜਿਹੜੇ ਰਾਜਸਥਾਨ ਨਹਿਰ ਦੇ ਇੰਜੀਨੀਅਰ ਸੀ ਉਹਨਾਂ ਨੇ ਰੌਲਾ ਪਾ ਲਿਆ। ਨਾਲ ਦੀ ਨਾਲ ਮੀਡੀਆ ਉੱਥੇ ਪਹੁੰਚਿਆ ਕਿਉਂਕਿ ਘਟਨਾ ਬੜੀ ਵੱਡੀ ਸੀ ਕਿ ਰਾਜਸਥਾਨ ਦੀ ਨਹਿਰ ਨੂੰ ਤੋੜ ਕੇ ਸਰਹੰਦ ਨਹਿਰ ਦੇ ਵਿੱਚ ਮਿਲਾ ਲੈਣਾ ਬਹੁਤ ਵੱਡੀ ਘਟਨਾ ਸੀ। ਫਿਰ ਉੱਥੇ ਜਿਹੜੇ ਪੰਜਾਬ ਦੇ ਅਧਿਕਾਰੀ ਸੀ ਉਹ ਤੇ ਪੈਰ ਚੁੱਕ ਗਏ, ਕਹਿੰਦੇ ਜੀ ਸਾਨੂੰ ਨਹੀਂ ਪਤਾ ਸੀ ਤੇ ਜ਼ਿੰਮੇਵਾਰ ਨਹੀਂ ਹੈ। ਜਿਹੜੇ ਅਧਿਕਾਰੀ ਨੂੰ ਪੁੱਛਦੇ ਸੀ ਕਹਿੰਦੇ ਜੀ ਉੱਤੇ ਗੱਲ ਕਰੋ ਪਰ ਦਰਅਸਲ ਦੱਸਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਨੇ ਖੁਦ ਜ਼ੁਬਾਨੀ ਇਹ ਹੁਕਮ ਕੀਤੇ ਸਨ ਕਿ ਨਹਿਰ ਤੋੜ ਕੇ ਰਾਜਸਥਾਨ ਨਹਿਰ ਦਾ ਜਿਹੜਾ ਪਾਣੀ ਹੈ ਉਹ ਸਰਹੰਦ ਨਹਿਰ ਚ ਪਾ ਦਿਓ। ਹੁਣ ਜਿਹੜੇ ਰਾਜਸਥਾਨ ਵਾਲੇ ਉਹ ਲਾਉਂਦੇ ਉਹ ਕਹਿੰਦੇ ਕਿ ਇਹਨਾਂ ਨੇ 2010 ਦੇ ਵਿੱਚ ਵੀ ਇਸੇ ਤਰ੍ਹਾਂ ਕੀਤਾ ਸੀ ਤੇ 1 ਸਾਲ ਇਹ ਪਾਣੀ ਰਾਜਸਥਾਨ ਦੀ ਨਹਿਰ ਦਾ ਲੈ ਗਏ ਸਨ। ਦੇਖੋ ਇਹ ਜ਼ਰੂਰਤ ਤੇ ਬੜੀ ਵੱਡੀ ਕੀਤੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜ਼ਰੂਰਤ ਤਕੜੀ ਹੈ। ਪਰ ਸਿਆਪਾ ਇਹ ਹੈ ਕਿ ਤੁਸੀਂ ਇਹ ਕਿਸੇ ਮੇਨ ਕਾਇਦੇ ਦੇ ਵਿੱਚ ਕਰਦੇ ਜਾਂ ਫਿਰ ਤੁਸੀਂ ਸਿੱਧੇ ਨੰਗੇ ਚਿੱਟੇ ਹੋ ਜਾਓ, ਭਾਈ ਪਾਣੀ ਸਾਡਾ ਘੱਟ ਗਿਆ ਪਿਛਲੇ ਦਰਿਆਵਾਂ ਦਾ, ਸਾਡੇ ਲੋਕ ਦਰਿਆਏ ਮਰਨ ਡਏ, ਸਾਡੀ ਖੇਤੀ ਪ੍ਰਭਾਵਿਤ ਹੁੰਦੀ ਹੈ, ਹੁਣ ਅਸੀਂ ਪਾਣੀ ਦਾ ਇੰਨਾ ਘੱਟ ਲਾਵਾਂਗੇ। ਸਾਡੇ ਨਾਲ ਬਹਿ ਕੇ ਗੱਲ ਨਿਬੇੜ ਲਓ। ਦੱਸਦੇ ਆ ਕਿ ਚਿੱਠੀ ਇਹਨਾਂ ਨੇ ਲਿਖੀ ਸੀ ਜੂਨ ਦੇ ਸ਼ੁਰੂ ਦੇ ਵਿੱਚ, ਪਰ ਉਹ ਚਿੱਠੀ ਦਾ ਜਵਾਬ ਨਹੀਂ ਆਇਆ ਰਾਜਸਥਾਨ ਵੱਲੋਂ ਤੇ ਫਿਰ ਜਵਾਬ ਉਡੀਕਦੇ ਪ੍ਰਕਾਸ਼ ਸਿੰਘ ਬਾਦਲ ਨੇ ਹਰੀ ਝੰਡੀ ਦੇ ਦਿੱਤੀ ਕਿ ਕੰਮ ਖਿੱਚ ਦਿਓ। ਪਰ ਇਸ ਤਰ੍ਹਾਂ ਗੱਲ ਨਹੀਂ ਬਣਨੀ, ਇਸ ਤਰ੍ਹਾਂ ਸਗੋਂ ਪੰਜਾਬ ਹੈ ਜਿਹੜਾ ਪਾਣੀਆਂ ਦੇ ਮੁੱਦੇ ਤੇ ਬਦਨਾਮ ਹੋਵੇਗਾ। ਇਹ ਤੇ ਇੱਕ ਵਾਰੀ ਇਹ ਜਿਹੜਾ ਹੈ ਇਹ ਆਪਣਾ ਠੋਸ ਜਿਹੜਾ ਉੱਥੇ ਹੈ ਆਪਣਾ ਜੋ ਵੀ ਬਣਦਾ ਹੱਕ ਦਾ ਮਸਲਾ ਉਹਨੂੰ ਠੋਸ ਤਰੀਕੇ ਦੇ ਨਾਲ ਪੇਸ਼ ਕਰਕੇ ਇੱਕ ਵਾਰੀ ਨਿਬੇੜਾ ਕੀਤਾ ਜਾਵੇ ਕਿ ਜਿੰਨਾ ਪਾਣੀ ਸਾਡੇ ਤੋਂ ਲਿਆ ਜਾ ਰਿਹਾ, ਜਿਹੜਾ ਸਾਡਾ ਖਿੱਚਿਆ ਜਾ ਰਿਹਾ ਪਾਣੀ, ਹੁਣ ਅਸੀਂ ਉਹਨਾਂ ਪਾਣੀ ਦੇਣ ਦੇ ਕਾਬਿਲ ਨਹੀਂ ਰਹੇ ਕਿਉਂਕਿ ਪਾਣੀ ਦਰਿਆਵਾਂ ਚੋਂ ਘੱਟ ਗਿਆ ਔਰ ਇਹ ਅੰਕੜੇ ਬੋਲਦੇ ਆ ਕਿ ਦਰਿਆਵਾਂ ਦਾ ਪਾਣੀ ਅੱਧਿਓਂ ਜ਼ਿਆਦਾ ਘੱਟ ਗਿਆ। ਜੀ ਬਿਲਕੁਲ। ਤੇ ਅੱਗੇ ਵਧੀਏ ਵੀ ਨਸ਼ਾ ਮੁਕਤੀ ਦਾ ਹਲਫਨਾਮਾ ਦਿਓ ਤੇ 5 ਲੱਖ ਚੁੱਕੋ, ਪ੍ਰਕਾਸ਼ ਬਾਦਲ ਦੀ ਸਰਪੰਚਾਂ ਨੂੰ ਪੇਸ਼ਕਸ਼। ਬਿਲਕੁਲ ਜੀ, ਉਹ ਕਹਿੰਦੇ ਕਿ ਹਲਫਨਾਮਾ ਲਿਓ ਕਿ ਤੁਹਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਨਹੀਂ ਕਰਦਾ, ਕੋਈ ਨਸ਼ਾ ਵੇਚਦਾ ਨਹੀਂ ਤੇ 5 ਲੱਖ ਰੁਪਈਆ ਤੁਹਾਨੂੰ ਅਸੀਂ ਇਨਾਮ ਵਜੋਂ ਦਿਆਂਗੇ। ਹੁਣ ਦੇਖੋ ਇਹ ਕਮਾਲ ਦੀ ਗੱਲ ਹੈ ਕਿ ਸਰਪੰਚਾਂ ਨੂੰ ਕਿਹਾ ਜਾ ਰਿਹਾ, ਸਰਪੰਚਾਂ ਦੇ ਗੱਲ ਦੇ ਵਿੱਚ ਗਲਾਮਾ ਪਾਇਆ ਜਾ ਰਿਹਾ, ਆਪਦੇ ਗਲੋਂ ਲਾ ਕੇ ਤੁਸੀਂ ਇੰਨੇ ਸਰਪੰਚਾਂ ਤੋਂ ਜੇ ਲੈ ਰਹੇ ਹੋ 13,000 ਸਰਪੰਚਾਂ ਨੂੰ ਕਹਿ ਰਹੇ ਹੋ ਕਿ ਭਾਈ ਸਾਨੂੰ ਜੋ ਹਲਫਨਾਮਾ ਅਸੀਂ ਤੁਹਾਨੂੰ ਇਨਾਮ ਵਜੋਂ 5 ਲੱਖ ਰੁਪਈਆ ਦਿੰਦੇ ਆ, ਤੇ ਕਿਉਂ ਨਹੀਂ ਤੁਸੀਂ ਇੱਕੋ ਹੀ ਹਲਫਨਾਮਾ ਬਣਾ ਕੇ ਉੱਥੇ ਦਾਖਲ ਕਰਦੇ ਸੁਪਰੀਮ ਕੋਰਟ ਚ। ਸਾਨੂੰ ਨਸ਼ੇ ਦੇ ਮੁੱਦੇ ਤੇ ਬਦਨਾਮ ਨਾ ਕਰੋ, ਸਾਡੇ ਤੇ ਕੋਈ ਪੰਜਾਬ ਚ ਵੇਚਦਾ ਨਹੀਂ, ਸਾਡੇ ਤੇ ਕੋਈ ਖਾਂਦਾ ਹੀ ਨਹੀਂ। 13,000 ਬੰਦੇ ਨੂੰ ਜ਼ਰੂਰ ਤਕਲੀਫ ਦੇਣੀ ਹੈ। ਔਰ ਹਲਫਨਾਮਿਆਂ ਦੀ ਗੱਲ ਜਿਹੜੀ ਕਰਦੇ ਆ, ਜਿਹੜੇ ਸਰਪੰਚਾਂ ਨੂੰ ਆਵਾਜ਼ ਮਾਰਨ ਦੇ ਕਿ ਭਾਈ ਹਲਫਨਾਮੇ ਤਿਆਰ ਕਰੋ, ਉਹ ਸਰਪੰਚ ਬਣਦੇ ਕਿਵੇਂ? ਇਹ ਇਹਨਾਂ ਨੂੰ ਬਿਹਤਰ ਪਤਾ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਇਲੈਕਸ਼ਨ ਹੋਣ ਤੋਂ 3 ਮਹੀਨੇ ਪਹਿਲਾਂ ਡਰਮ ਜਿਹੜੇ ਆ ਉਹ ਚਾੜ ਦਿੱਤੇ ਜਾਂਦੇ ਆ। 3 ਮਹੀਨੇ ਪਹਿਲਾਂ ਭੁੱਕੀ ਦਾ ਉੱਥੇ ਜਿਹੜਾ ਵਰਤਾਉਣਾ ਸ਼ੁਰੂ ਹੋ ਜਾਂਦਾ। ਉਹ ਉੱਥੇ ਘਰਾਂ ਦੇ ਵਿੱਚ ਸਰਪੰਚ ਜਿਹੜੇ ਖੜੇ ਹੁੰਦੇ ਆ, ਉਹਨਾਂ ਨੇ ਡੰਗਰਾਂ ਵਾਲੇ ਜਿਹੜੇ ਬਰਾਂਡੇ ਹੁੰਦੇ ਉਹ ਖਾਲੀ ਕਰਕੇ ਤੇ ਮੰਜੇ ਢਾਹ ਦਿੱਤੇ ਹੁੰਦੇ ਕਿ ਆਵੇ ਜਿਹੜਾ ਵੀ ਆਵੇ ਤੇ ਉਹ ਆਪਦਾ ਮੂੰਹ ਕਰਾਰਾ ਕਰਕੇ ਤੇ ਜਾਂ ਸਰੀਰ ਬੰਨ ਕੇ ਤੁਰਿਆ ਜਾਵੇ। ਸੋ ਜਿਹੜੇ ਸਰਪੰਚਾਂ ਨੂੰ ਕਹਿ ਰਹੇ ਹੋ, ਸਰਪੰਚ ਤੇ ਆਪ ਇਸ ਚੀਜ਼ ਦੇ ਮਾਰੇ ਹੋਏ, ਇਸ ਚੀਜ਼ ਦੇ ਡੰਗੇ ਹੋਏ ਆ। ਸਾਰੇ ਸਰਪੰਚ ਤਾਂ ਨਹੀਂ, ਪਰ ਵਿੱਚੋਂ ਵਿਰਲੇ ਟਾਵੇਂ ਸਰਪੰਚ ਤੇ ਆਪ ਜਿਹੜੇ ਆ ਉਹ ਵੀ ਇਸ ਪਾਸੇ ਧੱਕੇ ਹੋਏ ਆ। ਸੋ ਇਹ ਆਪਦੇ ਗਲੋਂ ਗਲਾਮਾ ਲਾ ਕੇ ਪੰਚਾਇਤਾਂ ਨੂੰ ਪਾਉਣਾ ਇਹ ਚੰਗੀ ਗੱਲ ਨਹੀਂ, ਪਰ ਘੱਟੋ ਘੱਟ ਇਹਨਾਂ ਤੇ ਪਤਾ ਲੱਗਦਾ ਪਿਆ ਨਾ ਕਿ ਸਰਕਾਰ ਹੁਣ ਇਸ ਮੁੱਦੇ ਤੇ, ਨਸ਼ੇ ਦੇ ਮੁੱਦੇ ਤੇ ਇਹੋ ਜਿਹੇ ਪੱਤੇ ਖੇਡੇ, ਚੋਣਾਂ ਆਉਣ ਤੋਂ ਪਹਿਲਾਂ ਇਹੋ ਜਿਹਾ ਕੁਛ ਕਰੇਗੀ। ਹੋ ਸਕਦਾ ਕਿਉਂਕਿ ਅਕਾਲੀ ਪੰਚਾਇਤਾਂ ਬਹੁ ਗਿਣਤੀ ਦੇ ਵਿੱਚ ਆ, ਹਲਫਨਾਮੇ ਲੈ ਜਾਣ, ਨਾਲੇ ਤਾਂ ਇਹ ਹੋ ਜਾਏਗਾ ਕਿ ਉਹਨਾਂ ਨੂੰ 5-5 ਲੱਖ ਰੁਪਈਆ ਮਿਲ ਜਾਏਗਾ ਤੇ ਨਾਲੇ ਇਹ ਆਧਾਰ ਮਿਲ ਜਾਏਗਾ, ਇਹ ਕਹਿ ਸਕਦੇ ਜਿਸ ਆਧਾਰ ਤੇ ਕਿ ਭਾਈ ਸਾਡੇ ਪੰਚਾਇਤਾਂ ਨੇ ਸਾਨੂੰ ਲਿਖ ਕੇ ਦਿੱਤਾ ਕਿ ਪਿੰਡਾਂ ਦੇ ਵਿੱਚ ਕੋਈ ਨਸ਼ਾਰੀ ਹੈ ਨਹੀਂ। ਜੀ ਵੈਸੇ ਮਿੰਟੂ ਜੀ, ਪੁਰਾਣੇ ਹਲਫਨਾਮੇ ਹੋਰ ਵੀ ਕਈ ਤਰੀਕੇ ਦੇ ਗਏ ਸੀ ਵੀ ਠੇਕੇ ਚੁਕਾ ਦਿਓ, ਕਰ ਦਿਓ ਬੰਦ, ਉਹਨਾਂ ਦੇ ਉੱਤੇ ਕੁਝ ਕੀਤਾ ਸੀ ਇਹਨਾਂ ਨੇ? ਉਹਨਾਂ ਹਲਫਨਾਮਿਆਂ ਦੇ ਵਿੱਚੋਂ ਤੇ ਪੰਚਾਇਤਾਂ ਜਿਹੜੀਆਂ ਦਿੰਦੀਆਂ ਉਹ ਉਹਨਾਂ ਦੇ ਵਿੱਚੋਂ ਤੇ ਬਹੁਤ ਸਾਰੇ ਜਿਹੜੇ ਰਿਜੈਕਟ ਕਰ ਦਿੱਤੇ ਜਾਂਦੇ ਆ। ਜਿਵੇਂ ਇੱਕ ਖਾਨਾ ਪੂਰਤੀ ਲਈ ਜਿਵੇਂ ਮੰਨ ਲਓ 300 ਗਿਆ 1 ਸਾਲ ਦੇ ਵਿੱਚ, ਉਹਦੇ ਵਿੱਚੋਂ 50 ਸਵੀਕਾਰ ਕੀਤੇ ਜਾਂਦੇ, ਬਾਕੀ ਸੁੱਟ ਦਿੱਤੇ ਜਾਂਦੇ ਆ। ਸੋ ਨਸ਼ਾ ਮੁਕਤੀ ਦੀ ਤਾਂ ਪਰਿਭਾਸ਼ਾ ਹੀ ਵੱਖਰੀ ਹੈ ਨਾ ਪੰਜਾਬ ਦੇ ਵਿੱਚ ਕਿ ਜਿਹੜੇ ਪੰਚਾਇਤਾਂ ਕਹਿੰਦੀਆਂ ਨੇ ਕਿ ਭਾਈ ਸਾਨੂੰ ਠੇਕੇ ਨਹੀਂ ਚਾਹੀਦੇ, ਉਹਨਾਂ ਨੂੰ ਕਹਿੰਦੇ ਕਿ ਨਹੀਂ, ਠੇਕੇ ਤੁਹਾਨੂੰ ਲੈਣੇ ਹੀ ਪੈਣੇ ਆ। ਤੇ ਜਿਹੜੀਆਂ ਗੱਲਾਂ ਕਰਦੇ ਉਹ ਕਹਿੰਦੇ ਜੀ ਸਾਡੇ ਇੱਥੇ ਨਸ਼ਾ ਹੈ ਨੀਗਾ। ਠੇਕਿਆਂ ਦੀ ਛੱਡੋ, ਕੱਲ ਲੰਬੀ ਹਲਕੇ ਚੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਆਪਣੇ ਚੋਣ ਖੇਤਰ ਦੇ ਵਿੱਚੋਂ ਜਿਸ ਹਿਸਾਬ ਦੇ ਨਾਲ
ਉਹ ਫੜੀਆਂ ਗਈਆਂ ਕੱਚੀ ਸ਼ਰਾਬ ਦੀਆਂ ਪੱਤੀਆਂ, ਉਹ ਤੇ ਦੇਖ ਕੇ ਇੰਝ ਲੱਗਦਾ ਸੀਗਾ ਕਿ ਜਿਵੇਂ ਉੜਤਾ ਪੰਜਾਬ ਨਹੀਂ ਰੁੜਤਾ ਪੰਜਾਬ ਵੀ ਹੈ। ਜੀ ਜੀ ਬਿਲਕੁਲ, ਬੋਤਲਾਂ ਦਾ ਨੰਬਰ ਤਾਂ ਇਹੀ ਦੱਸਦਾ ਆ। ਹਾਈਵੇ ਘੁਟਾਲਾ ਪ੍ਰਧਾਨ ਮੰਤਰੀ ਦੇ ਦਫ਼ਤਰ ਤੱਕ ਪਹੁੰਚਿਆ। ਇਹ ਘੁਟਾਲਾ ਹੁਸ਼ਿਆਰਪੁਰ ਦਾ ਜਿਹੜਾ ਘੁਟਾਲਾ ਬੜਾ ਵੱਡਾ ਤੇ ਬੜਾ ਚਿੰਤਾ ਕਰਨ ਵਾਲਾ ਘੁਟਾਲਾ ਸੀਗਾ, ਪਰ ਇਸ ਘੁਟਾਲੇ ਦੀਆਂ ਜਿਹੜੀਆਂ ਕੰਧਾਂ ਨੇ ਉਹ ਜੁੜੀਆਂ 3 ਵੱਡੇ ਅਕਾਲੀ ਲੀਡਰਾਂ ਦੇ ਨਾਲ, ਇਸ ਕਰਕੇ ਮੀਡੀਆ ਦੇ ਵਿੱਚ ਵੀ ਉਹ ਘੱਟ ਆਇਆ ਤੇ ਉਹਦੇ ਤੇ ਕੋਈ ਐਕਸ਼ਨ ਵੀ ਹਾਲੇ ਤੱਕ ਸ਼ੁਰੂ ਨਹੀਂ ਹੋਇਆ, ਜਿਹਨੂੰ ਆਪਾਂ ਠੋਸ ਕਾਰਵਾਈ ਕਹਿ ਸਕਦੇ ਹਾਂ। ਪਰ ਹੁਣ ਕੁਝ ਸੱਜਣਾ ਨੇ ਪਹੁੰਚ ਕੀਤੀ ਹੈ PMO ਯਾਨੀ ਪ੍ਰਧਾਨ ਮੰਤਰੀ ਦਾ ਜਿਹੜਾ ਦਫ਼ਤਰ ਆ ਉੱਥੋਂ ਤੱਕ, ਤੇ ਉੱਥੋਂ ਹੁਣ ਹੁਕਮ ਹੋਇਆ ਜਿਹੜਾ ਡਿਪਟੀ ਚੀਫ ਸੈਕਟਰੀ ਹੈ ਪੰਜਾਬ ਦਾ, ਉਹਨੂੰ ਕਿ ਭਾਈ ਤੁਸੀਂ ਇਨਵੈਸਟੀਗੇਸ਼ਨ ਕਰੋ, ਇਸ ਮਾਮਲੇ ਦੀ ਜਾਂਚ ਕਰਕੇ ਤੇ ਪੜਤਾਲ ਜਿਹੜੀ ਉਹ ਹੋਏਗੀ ਉਹਦੀ ਰਿਪੋਰਟ ਸਾਨੂੰ ਦਿਓ। ਪਰ ਦੂਜੇ ਪਾਸੇ ਜੇ ਮੁੱਖ ਮੰਤਰੀ ਦੇ ਨਾਲ ਸਵਾਲ ਜਵਾਬ ਕਰਦੇ ਆ ਪੱਤਰਕਾਰ ਕਿ ਭਾਈ ਇਸ ਮਾਮਲੇ ਦਾ ਤੁਸੀਂ ਕਿਉਂ ਨਹੀਂ ਜਿਹੜਾ ਉਹ ਹੱਲ ਕੱਢਦੇ, ਕੋਈ ਕਿਉਂ ਨਹੀਂ ਇਹਦੀ ਜਾਂਚ ਜਿਹੜੀ ਕਿਸੇ ਕੇਂਦਰੀ ਏਜੰਸੀ ਤੋਂ ਕਰਵਾਉਂਦੇ, ਤੇ ਉਹ ਕਹਿੰਦੇ ਕਿ ਨਹੀਂ, ਸਾਡੀਆਂ ਪੰਜਾਬ ਦੀਆਂ ਏਜੰਸੀਆਂ ਜਿਹੜੀਆਂ ਕਾਬਲ ਹੈ ਉਹੀ ਇਹਦੀ ਜਾਂਚ ਉਹੀ ਕਰਨਗੀਆਂ। ਦੱਸਦੇ ਤਾਂ ਇਹ ਵੀ ਹੈ ਜਿਹੜੇ 2-3 ਲੀਡਰ ਆ ਜਿਨ੍ਹਾਂ ਨੇ ਕਿਸਾਨਾਂ ਦੀ ਉਪਜਾਊ ਜ਼ਮੀਨ ਲੈ ਕੇ ਧੋਖੇ ਨਾਲ ਨਜਾਇਜ਼ ਕਲੋਨੀ ਕੱਟ ਕੇ ਅੱਗੋਂ ਵਾਰੇ ਨਿਆਰੇ ਕਰ ਲਏ, ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਆਪ ਮਿਲੇ। ਉਹਨਾਂ ਨੇ ਇਹ ਕਿਹਾ ਕਿ ਸਾਡਾ ਜਿਹੜਾ ਹੈ ਉੱਥੇ ਕੋਈ ਕਸੂਰ ਨਹੀਂ, ਸਾਡਾ ਜਿਹੜਾ ਦਾਮਨ ਆ, ਸਾਡਾ ਚੋਲਾ ਜਿਹੜਾ ਬਿਲਕੁਲ ਬੇਦਾਗ ਆ, ਇਹਦੇ ਤੇ ਕੋਈ ਦਾਗ ਨਹੀਂ। ਪਰ ਹਾਲ ਦੀ ਘੜੀ ਇਹ ਜਿਹੜਾ ਸਕੈਮ ਹੈ, ਇਹ 100 ਕਰੋੜੀ ਸਕੈਮ ਹੈ ਜਿਹੜਾ ਇਹ ਹੁਣ ਸੜਕਾਂ ਤੇ ਵੀ ਆਉਣਾ ਸ਼ੁਰੂ ਹੋ ਗਿਆ। ਕਾਂਗਰਸੀਆਂ ਨੇ ਕੱਲ ਪੁਤਲਾ ਫੂਕਿਆ, ਹੁਣ ਆਮ ਆਦਮੀ ਪਾਰਟੀ ਵਾਲੇ ਵੀ ਤਿਆਰ ਆ। ਸੋ ਇਹ ਸਫਾ ਦੇ ਵਿੱਚ, ਸਿਆਸੀ ਸਫਾ ਦੇ ਵਿੱਚ ਤੇ ਗੂੰਜੇਗਾ ਇਸ ਟਾਈਮ। ਇਸ ਤਰੀਕੇ ਦੀ ਕਾਰਵਾਈ ਹੋਣੀ ਚਾਹੀਦੀ ਸੀ। 100 ਕਰੋੜ ਦਾ ਘੁਟਾਲਾ ਸਿੱਧੇ ਰੂਪ ਚ ਸਾਹਮਣੇ ਆਇਆ। ਜਿਸ ਤਰੀਕੇ ਦੀ ਕਾਰਵਾਈ ਜਿੰਨੀ ਛੇਤੀ ਹੋਣੀ ਚਾਹੀਦੀ ਸੀ ਉਹ ਨਹੀਂ ਹੋਈ। ਜਿਸ ਤਰੀਕੇ ਦੀ ਕਾਰਵਾਈ ਹੋ ਰਹੀ ਹੈ ਉਹਨੂੰ ਵੇਖ ਕੇ ਲੱਗਦਾ ਹੈ ਕਿ ਜਿਵੇਂ ਅੱਗੇ ਸਾਡੇ ਮੁਲਕ 'ਚ 5 ਕਰੋੜ ਘੁਟਾਲਾ ਬੜੀ ਵੱਡੀ ਖਬਰ ਹੁੰਦਾ ਸੀ, ਫਿਰ 50 ਕਰੋੜ ਬੜੀ ਵੱਡੀ ਖਬਰ ਹੁੰਦਾ ਸੀ। ਸਾਨੂੰ ਮਤਲਬ ਕਿ ਹੁਣ 100 ਕਰੋੜ ਦਾ ਘੁਟਾਲਾ ਹੈ ਜਿਹੜਾ ਉਹ ਕੋਈ ਅਹਿਮੀਅਤ ਹੀ ਨਹੀਂ ਰੱਖਦਾ, ਨਾ ਸਰਕਾਰ ਲਈ ਨਾ ਲੋਕਾਂ ਲਈ, ਉਹ ਕੋਈ ਚਰਚਾ ਹੀ ਨਹੀਂ ਹੁੰਦੀ ਉਹਦੀ। ਇੱਥੇ 1000 ਕਰੋੜ ਵਾਲਾ ਘੁਟਾਲਾ ਜਿਹੜਾ ਸ਼ਾਇਦ ਉਹ ਹੁਣ ਖਬਰ ਬਣਦਾ। ਇਸ 100 ਕਰੋੜੀ ਘੁਟਾਲੇ ਨੂੰ ਜਿਹੜਾ ਕਿ ਕਿਸਾਨਾਂ ਦੇ ਨਾਲ ਜੁੜਿਆ ਸਿੱਧੇ ਤੌਰ ਤੇ, ਦੇਖੋ ਸਾਰੀਆਂ ਪਾਰਟੀਆਂ ਕਿਸਾਨਾਂ ਦੀ ਗੱਲ ਕਰਦੀਆਂ, ਪਰ ਜਿਹੜੇ ਕਿਸਾਨਾਂ ਨੂੰ ਠੱਗਿਆ ਗਿਆ, ਧੋਖਾ ਕੀਤਾ ਗਿਆ, ਉਹਨਾਂ ਕਿਸਾਨਾਂ ਲਈ ਅੱਜ ਕੋਈ ਵੀ ਅੱਗੇ ਨਹੀਂ ਆ ਰਿਹਾ। ਇੱਥੋਂ ਤੱਕ ਕਿ ਮੀਡੀਆ ਜਿਹੜਾ ਪੰਜਾਬ ਦਾ ਮੀਡੀਆ ਬਹੁਤਾਤ ਦੇ ਵਿੱਚ ਉਹ ਵੀ ਇਸ ਮੁੱਦੇ ਨੂੰ ਚੁੱਕ ਨਹੀਂ ਰਿਹਾ। ਹੈਰਾਨੀ ਵਾਲੀ ਗੱਲ ਹੈ ਕਿ ਕੋਈ ਬੋਲ ਨਹੀਂ ਰਿਹਾ। ਹਾਂ, ਸਿਆਸੀ ਪਾਰਟੀਆਂ ਨੇ ਹੁਣ ਥੋੜਾ ਜਿਹਾ ਇਸ ਮੁੱਦੇ ਨੂੰ ਪਖਾਇਆ, ਪਰ ਜਿਸ ਤਰੀਕੇ ਨਾਲ ਕੱਲ ਪ੍ਰਕਾਸ਼ ਸਿੰਘ ਬਾਦਲ ਨੇ ਜਵਾਬ ਦਿੱਤਾ ਹੈ ਉਹ ਤੋਂ ਲੱਗਦਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਕੁਛ ਹੋਣਾ ਉਹ ਸਾਫ਼ ਹੀ ਹੈ। ਜੇ ਕੁਛ ਹੋਣਾ ਵੀ ਹੋਇਆ ਤੇ ਉਹ ਇੰਨੀ ਦੇਰ ਨਾਲ ਹੋਏਗਾ ਤੇ ਉਦੋਂ ਤੱਕ ਜਿਹੜਾ ਅਖਲਾਰਾ ਚੋਣਾਂ ਦਾ ਇਹ ਸਮੇਟਿਆ ਜਾ ਰਿਹਾ। ਜੀ 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 ਅਤੇ ਅੱਗੇ ਵਧਦੇ ਹਾਂ ਆਪਾਂ ਮਿੰਟੂ ਜੀ। ਵੀ ਨੌਕਰੀ ਘੁਟਾਲੇ ਦੇ ਵਿੱਚ ਇੱਕ ਹੋਰ ਅਕਾਲੀ ਆਇਆ ਸਾਹਮਣੇ, ਪੁਲਿਸ ਦੇ ਡਰੋਂ ਰੂਪੋਸ਼ ਹੋਇਆ। ਨੌਕਰੀ ਘੁਟਾਲਾ ਜਿਹੜਾ ਅੱਜ ਦੇਖੋ ਘੁਟਾਲਿਆਂ ਦੀ ਗੱਲ ਹੋ ਰਹੀ ਹੈ ਤਾਂ ਨੌਕਰੀ ਘੁਟਾਲੇ ਦੇ ਵਿੱਚ ਵੀ ਇਹਨਾਂ ਆਗੂਆਂ ਦੇ ਨਾਂ ਆ ਰਹੇ ਆ। ਸਕੈਮ ਜਿਹੜਾ 100 ਕਰੋੜ ਦਾ ਜਿਹਦੀ ਆਪਾਂ ਹੁਣ ਗੱਲ ਕੀਤੀ ਉਹਦੇ ਚ ਵੀ ਇਹਨਾਂ ਦਾ ਨਾਂ ਆ ਰਿਹਾ। ਮਤਲਬ ਕਿ ਜਿਹੜੇ ਘੁਟਾਲੇ, ਜਿਹੜੀਆਂ ਧਾਂਦਲੀਆਂ ਜਿਹੜੀਆਂ ਹੋ ਰਹੀਆਂ ਉਹ ਸਿਆਸਤਦਾਨ ਜਿਹੜੇ ਸੱਤਾ ਗਲਿਆਰਿਆਂ ਦੇ ਵਿੱਚ ਸਰਗਰਮ ਲੋਕ ਆ, ਉਹ ਅਫਸਰਸ਼ਾਹੀ, ਇਹ ਸਾਰਿਆਂ ਦਾ ਇੱਕ ਨੈਕਸਸ, ਇੱਕ ਨੈਟਵਰਕ ਆ। ਜਿਵੇਂ ਚਾਹੇ ਪੀਰਜ਼ਾਦਾ ਹੋਵੇ, ਚਾਹੇ ਕੋਈ ਹੋਰ ਹੋਵੇ, ਚਾਹੇ ਕੋਈ ਕਾਰੋਬਾਰੀ ਹੈ, ਚਾਹੇ ਕੋਈ ਸਿਆਸਤਦਾਨ, ਇੱਕ ਗੱਠਜੋੜ ਹੈ ਜਿਹੜੇ ਰਲ ਕੇ ਮਤਲਬ ਕਿ 3-4 ਧਿਰਾਂ ਰਲ ਕੇ ਉਹ ਗੱਡੀ ਨੂੰ ਰੇੜਦੀਆਂ ਪਹੀਏ ਬਣ ਕੇ। ਇਹ ਹੁਣ ਬਠਿੰਡੇ ਤੋਂ ਆਇਆ ਅਕਾਲੀ ਦਲ ਦਾ ਨਾਂ ਸਾਹਮਣੇ, ਦਾ ਨਾਂ ਮਨਜੀਤ ਸਿੰਘ ਬਿੱਟੂ ਕੋਟਜੀਤ ਸਿੰਘ ਵਾਲੇ ਦਾ ਰਹਿਣ ਵਾਲਾ ਤੇ ਆਮ ਹੀ ਦੱਸਦੇ ਆ ਕਿ ਸਮਾਗਮਾਂ 'ਚ, ਅਕਾਲੀਆਂ ਦੇ ਸਮਾਗਮਾਂ ਦੇ ਵਿੱਚ ਇਹਦੀ ਹਾਜ਼ਰੀ ਹੁੰਦੀ ਸੀ। ਖਾਸ ਤੌਰ ਤੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹਰੇਕ ਸਮਾਗਮ ਦੀ ਇਹ ਅਗਵਾਈ ਕਰਦਾ ਹੁੰਦਾ ਸੀਗਾ। ਹੁਣ ਰੂਪੋਸ਼ ਹੋ ਗਿਆ ਕਿਉਂਕਿ ਹੁਣ ਇਹਦੀ ਥੋੜੀ ਜਿਹੀ ਰਾਸ਼ੀ ਹੈ ਜਿਹੜੀ ਉਹਦੇ 'ਚ ਸ਼ਨੀ ਦਾ ਢਾਇਆ ਚੱਲ ਪਿਆ। ਵਿਜੀਲੈਂਸ ਨੇ ਇਹਨੂੰ ਦਲਾਲ ਕਰਾਰ ਦਿੱਤਾ। ਵਿਜੀਲੈਂਸ ਦਾ ਕਹਿਣਾ ਹੈ ਕਿ ਜਿਹੜੇ 2 ਭਰਾ ਫੜੇ ਸਨ ਪਨਸਪ ਦੇ ਵਿੱਚ, ਇੰਸਪੈਕਟਰ ਦੀ ਜਿਹੜੀ ਭਰਤੀ ਹੋਈ ਉਹਦੇ 'ਚ 2 ਭਰਾ ਕੋਈ ਫੜੇ ਸਨ,
ਉਹਨਾਂ ਨੇ ਕਿਹਾ ਕਿ ਸਾਡੀ ਜਿਹੜੀ ਗੱਲਬਾਤ ਸੀ ਉਹ ਇਹਨੇ ਕਰਾਈ ਸੀ। ਮਨਜੀਤ ਸਿੰਘ ਬਿੱਟੂ ਸਾਨੂੰ ਦਿੱਲੀ ਦੇ ਇੱਕ ਸਕੂਲ 'ਚ ਲੈ ਗਿਆ ਸੀ, ਜਿੱਥੇ ਜਿਹੜੀ ਪ੍ਰੀਖਿਆ ਹੋਣੀ ਸੀ ਉਹਦੀ ਪਹਿਲਾਂ ਹੀ ਤਿਆਰੀ ਜਿਹੜੀ ਉੱਥੇ ਕਰਵਾਈ ਜਾ ਰਹੀ ਸੀ ਕਿ ਭਾਈ ਆਹ ਪੇਪਰ ਆਉਣਾ। ਕਹਿੰਦੇ ਕਿ ਅਸੀਂ 2 ਨਹੀਂ ਸੀ, 20-25 ਹੋਰ ਵੀ ਉੱਥੇ ਬੈਠੇ ਸਨ ਜਿਨ੍ਹਾਂ ਨੇ ਤਿਆਰੀ ਕੀਤੀ ਸੀ। ਹੁਣ 4 ਕੱਲ ਪੰਸਤ ਦੇ ਇਹਨਾਂ ਨੇ ਫੂਡ ਇੰਸਪੈਕਟਰ ਸੀ ਜਿਹੜੇ ਹੁੰਦੇ ਉਹ ਕਰ ਦਿੱਤੇ, ਇਹਨਾਂ ਨੇ ਬਰਖਾਸਤ ਕਰ ਦਿੱਤੇ ਆ। ਨਾਲ 8 ਜਿਹੜੇ ਆ ਉਹ ਗੈਰ ਹਾਜ਼ਰ ਹੋ ਗਏ ਕਿਉਂਕਿ ਡਰ ਆ ਸਾਰਿਆਂ ਨੂੰ, ਸਭ ਭੱਜੀ ਜਾਂਦੇ ਛੱਡ ਕੇ ਨੌਕਰੀ ਕੇ ਮਟਰ ਪਨੀਰ ਛੱਡ ਕੇ ਕਰੀ ਨਿਕਲ ਲਓ, ਫਿਰ ਵੇਖਾਂਗੇ ਕੀ ਬਣਦਾ। ਜਿਨ੍ਹਾਂ ਨੇ ਪੈਸੇ ਦੇ ਕੇ ਭਰਤੀ ਹੋਏ ਉਹ ਹੁਣ ਕੋਈ ਛੁੱਟੀ ਤੇ ਚਲਾ ਗਿਆ, ਕੋਈ ਗੈਰ ਹਾਜ਼ਰ ਹੋ ਗਿਆ। ਪਰ ਫੜੋ ਫੜਾਈ ਹੈ ਜਿਹੜੀ ਉਹ ਤਕਰੀਬਨ ਮੇਰੇ ਖਿਆਲ ਦੇ ਨਾਲ 1.5-2 ਦਰਜਨ ਹੋਣ ਬੰਦੇ ਜਿਹੜੇ ਇਹਨਾਂ ਨੇ ਵਿਜੀਲੈਂਸ ਨੇ ਫੜੇ। ਪਰ ਇਹ ਜਿਹੜਾ ਮਨਜੀਤ ਬਿੱਟੂ, ਇਹਦੇ ਪਹਿਲਾਂ ਜਿਹੜਾ ਸਾਡੇ ਇੱਥੋਂ ਮਲੋਟ ਵਾਲਾ ਸ਼ਾਮ ਗੁਪਤਾ ਜਿਹੜਾ ਡੱਡੀ ਕਹਿ ਦਿੰਦੇ ਆ ਜਿਹਨੂੰ, ਉਹਦੀ ਸ਼ਮੂਲੀਅਤ, ਇਹ ਬੰਦਿਆਂ ਦੀ ਜਿਹੜੀ ਸ਼ਮੂਲੀਅਤ ਆ ਇਹ ਸਾਹਮਣੇ ਆਉਣੀ ਇਹ ਸਾਫ਼ ਸੰਕੇਤ ਦਿੰਦੀ ਹੈ ਕਿ ਜਿਹੜਾ ਨੈਟਵਰਕ ਇਹ ਸਾਰੀ ਕਮਾਈ ਕਰਦਾ ਪਿਆ ਸੀ ਜੀ ਜੀ, ਇਹ ਸਿਰਫ ਹੇਠਲੇ ਪੱਧਰ ਤੇ ਨਹੀਂ, ਇਸ ਕਮਾਈ ਦੀ ਮਲਾਈ ਕੋਈ ਉੱਤੇ ਬੈਠਾ ਵੱਡਾ ਬੰਦਾ ਖਾ ਰਿਹਾ ਸੀ। ਉਹ ਕੌਣ ਆ? ਇਹ ਤਾਂ ਹੀ ਸਾਫ਼ ਹੋ ਸਕਦਾ ਜਿਵੇਂ ਹੁਣ ਨੌਕਰੀ ਲੱਗਣ ਵਾਲੇ ਫੜੇ, ਉਹਨਾਂ ਨੇ ਨਾਂ ਲੈਤਾ ਕਿ ਸਾਡੀ ਤਾਂ ਗੱਲ ਫਲਾਣੇ ਦਲਾਲ ਨੇ ਕਰਾਈ ਸੀ। ਹੁਣ ਜੇ ਫਲਾਣੇ ਦਲਾਲ ਜਿਹੜੇ ਉਹ ਫੜੇ ਜਾਣਗੇ ਤੇ ਉਹ ਇੱਕ ਡੰਡਾ ਉੱਤੇ ਚੜ ਜਾਣਗੇ ਤੇ ਅਸੀਂ ਇਹਦੇ ਲਈ ਕੀ ਕੀਤਾ। ਸੋ ਇਹ ਡੰਡਾ ਬਹੁਤ ਜ਼ਰੂਰੀ ਹੈ। ਇਹ ਪੌੜੀ ਦਾ ਬਹੁਤ ਮਹੱਤਵਪੂਰਨ ਜਿਹੜਾ ਡੰਡਾ ਹੈ ਕਿ ਇਹਨਾਂ ਦਲਾਲਾਂ ਨੂੰ ਛੇਤੀ ਤੋਂ ਛੇਤੀ ਫੜਿਆ ਜਾਵੇ। ਹੁਣ ਡੱਡੀ, ਮਨਜੀਤ ਬਿੱਟੂ, ਇਹਨਾਂ ਦਾ ਰੂਹ ਪੋਸ਼ ਹੋਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਸਵਾਲ ਆ ਕਿ ਇਹ ਬੰਦੇ ਆਖਰ ਗਏ ਕਿੱਥੇ। ਸ਼ਾਮ ਲਾਲ ਗੁਪਤਾ ਜਿਹੜਾ ਡੱਡੀ ਸੀ ਉਹ ਅੱਜ ਤੋਂ ਮਹੀਨਾ ਪਹਿਲਾਂ ਸਾਫ਼ ਹੋ ਗਿਆ ਸੀ ਕਿ ਇਹਨੇ ਬਹੁਤ ਲੁੱਟ ਮਚਾਈ ਆ। ਉਹ ਬੰਦਾ ਪਤਾਲ 'ਚ ਲੁਕਿਆ, ਅਸਮਾਨ 'ਚ ਚੜ ਗਿਆ, ਕਿਸੇ ਨੂੰ ਕੋਈ ਖਬਰ ਨਹੀਂ। ਅੱਜ ਤੱਕ ਵਿਜੀਲੈਂਸ ਨੇ ਇਹ ਨਹੀਂ ਦੱਸਿਆ ਕਿ ਉਹ ਬੰਦੇ ਦੀ ਲੋਕੇਸ਼ਨ ਜਿਹੜੀ ਹੈ, ਸ਼ੱਕ ਉਹਦਾ ਕਿੱਥੇ ਗਿਆ, ਉਹ ਬੰਦਾ ਕਿੱਥੇ ਹੋ ਸਕਦਾ। ਕਈ ਤਾਂ ਦੱਸਦੇ ਕਿ ਇੱਥੇ ਲਾਗੇ ਬੰਦੇ ਤੁਰਿਆ ਫਿਰਦਾ, ਉਹਨੂੰ ਕੋਈ ਪੁੱਛਦਾ ਨਹੀਂ। ਪਰ ਇਹ ਜਿਹੜੀ ਚੀਜ਼ ਆ ਕਿ ਇੱਕ ਪਾਸੇ ਵਿਜੀਲੈਂਸ ਨੂੰ ਜਾਂਚ ਦੇ ਦਿੱਤੀ ਗਈ ਤੇ ਦੂਜੇ ਪਾਸੇ ਇਹਨਾਂ ਦੀਆਂ ਗ੍ਰਿਫਤਾਰੀਆਂ ਨਹੀਂ ਹੋ ਰਹੀਆਂ, ਇਹ ਆਪਣੇ ਆਪ ਦੇ ਵਿੱਚ ਸਵਾਲ ਆ। ਜੀ ਜੀ, ਤੇ ਆਪਾਂ ਜੇ ਅਗਲੀ ਗੱਲ ਕਰੀਏ, ਕੇਂਦਰ ਵੱਲੋਂ ਗ੍ਰਾਂਟਾਂ ਤੇ ਹੋਰ ਕੱਟ ਲੱਗਾ। ਪੰਜਾਬ ਦੇ ਨਾਲ ਜਿਹੜੀ ਆ ਇਸ ਟਾਈਮ ਮੌਜੂਦਾ ਸਰਕਾਰ ਦੀ ਸਕੀਮਾਂ ਚੰਗਾ ਨਿਆਂ ਕਰ ਰਹੀ ਹੈ। ਇਹ ਪੰਜਾਬ ਦੇ ਨਾਲ ਤੇ ਵੈਸੇ ਹੋਇਆ ਹੀ ਹੈ, ਪਰ ਨਾਲ ਐਤਕੀ ਦੂਜਿਆਂ ਨੂੰ ਵੀ ਮਾਂਜਾ ਫਿਰ ਗਿਆ, ਦੂਜੇ ਰਾਜਾਂ ਨਾਲ ਵੀ ਥੋੜਾ ਜਿਹਾ ਐਤਕੀ ਉਹਨਾਂ ਨੂੰ ਵੀ ਨਿਸ਼ਾਨਾ ਮਿਲ ਗਿਆ। ਇਹ ਅਟਲ ਮਿਸ਼ਨ ਰੈਜੂਏਸ਼ਨ ਐਂਡ ਅਰਬਨ ਟਰਾਂਸਫਾਰਮੇਸ਼ਨ ਜਿਹੜਾ ਸੀਗਾ ਪ੍ਰੋਜੈਕਟ, ਉਹਦੇ ਅਧੀਨ ਇਹ ਹੋਇਆ ਸੀਗਾ ਕਿ 50% ਦੀ ਗ੍ਰਾਂਟ ਹੈ ਜਿਹੜੀ ਉਹ ਕੇਂਦਰ ਦੇਵੇਗੀ ਤੇ ਅੱਗੋਂ ਜਿਹੜਾ 30% ਹਿੱਸਾ ਹੈ ਜਿਹੜਾ ਉਹ ਜਿਹੜੀ ਸਾਡੇ ਇੱਥੋਂ ਦੇ ਸ਼ਹਿਰਾਂ ਦੇ ਹੁੰਦੇ ਆ, ਜਿਹੜੇ ਨਗਰ ਕੌਂਸਲਾਂ ਲਾ ਲਓ, ਨਗਰ ਨਿਗਮ ਲਾ ਲਓ, ਇਹਨਾਂ ਦਾ ਸੀਗਾ ਤੇ 20% ਉਹਦੇ 'ਚ ਸਰਕਾਰ ਨੇ ਪਾਉਣਾ ਸੀ। ਪਰ ਅਚਾਨਕ ਜਿਹੜਾ ਇਹ ਤੈਅ ਹੋਇਆ ਸੀਗਾ ਕਿਉਂਕਿ 16 ਸ਼ਹਿਰ ਇਸ ਸਕੀਮ ਅਧੀਨ ਸਨ ਪੰਜਾਬ ਦੇ, ਜਿਹਦੇ 'ਚ ਅਬੋਹਰ ਸੀ ਜਿਹਨੂੰ 100 ਕਰੋੜ ਰੁਪਈਆ ਮਿਲਣਾ ਸੀਗਾ, ਅੰਮ੍ਰਿਤਸਰ ਸੀ ਜਿਹਨੂੰ 423 ਕਰੋੜ ਰੁਪਈਆ ਮਿਲਣਾ ਸੀ, ਬਰਨਾਲਾ ਸੀ ਜਿਹਨੂੰ 125 ਕਰੋੜ ਮਿਲਣਾ ਸੀ, ਬਟਾਲਾ 184 ਕਰੋੜ, ਬਠਿੰਡਾ 150 ਕਰੋੜ, ਫਿਰੋਜ਼ਪੁਰ 34 ਕਰੋੜ, ਹੁਸ਼ਿਆਰਪੁਰ 62, ਜਲੰਧਰ 540 ਕਰੋੜ, ਖੰਨਾ 183 ਕਰੋੜ, ਲੁਧਿਆਣਾ 1092 ਕਰੋੜ, ਮਲੇਰਕੋਟਲਾ 79 ਕਰੋੜ, ਮੋਗਾ 48 ਕਰੋੜ, ਮੁਕਤਸਰ 149 ਕਰੋੜ, ਪਠਾਨਕੋਟ 170 ਕਰੋੜ, ਪਟਿਆਲਾ 199 ਅਤੇ ਮੋਹਾਲੀ 392 ਕਰੋੜ। ਇਹ 16 ਸ਼ਹਿਰ ਸਨ। ਇਹਨਾਂ ਨੂੰ ਮਿਲਣਾ ਸੀ ਕੇਂਦਰ ਦੇ ਵੱਲੋਂ ਲਗਭਗ 3915 ਕਰੋੜ ਤੇ 49 ਲੱਖ ਰੁਪਈਆ ਜੋ ਇਹ ਪ੍ਰੋਜੈਕਟ ਆਉਂਦਾ, ਕਿਉਂਕਿ 30% ਇੱਥੋਂ ਦੇ ਲੋਕਲ ਜਿਹੜੀਆਂ ਬੋਡੀਜ਼ ਨੇ ਉਹਨਾਂ ਨੇ ਕਰਨਾ ਸੀ ਤੇ 20% ਰਾਜ ਸਰਕਾਰ ਨੇ ਪਾਉਣਾ ਸੀ। ਪਰ ਹੁਣ ਉਹਨਾਂ ਨੇ ਘਟਾ ਦਿੱਤਾ। ਅੱਗੇ ਇਹਨਾਂ ਨੂੰ ਮਿਲਣਾ ਸੀ 39 ਕਰੋੜ ਦੇ ਵਿੱਚੋਂ ਲਗਭਗ 1900 ਕਰੋੜ, ਅੱਧਾ ਮਿਲਣਾ ਸੀ 50%। ਜੀ ਜੀ, ਹੁਣ ਉਹਨਾਂ ਨੇ ਉਸ ਤੈਅਸ਼ੁਦਾ ਜਿਹੜੀ ਰਾਸ਼ੀ ਸੀ ਉਹਦੇ ਵਿੱਚੋਂ ਕੱਟ ਲਾਉਂਦੇ ਇਹਨੂੰ 12,000 ਕਰੋੜ ਤੱਕ, 1200 ਕਰੋੜ ਤੱਕ ਸੀਮਿਤ ਕਰ ਦਿੱਤਾ। ਇਹਦਾ ਮਤਲਬ ਇਹ ਹੋਇਆ ਕਿ ਜਿਹੜੀ ਸਾਡੇ ਇੱਥੋਂ ਦੀ ਪੰਜਾਬ ਸਰਕਾਰ ਹੈ ਉਹਦੇ ਲਈ ਇੱਕ ਸੰਕਟ ਪੈਦਾ ਹੋ ਗਿਆ, ਕਿਉਂਕਿ ਏਡਾ ਵੱਡਾ ਕੱਟ, ਕਿਉਂਕਿ ਅੱਗੇ 50% ਦੀ ਹੁਣ ਸਿੱਧਾ ਦੇਖ ਲਓ ਕਿ ਤੁਸੀਂ ਕਿੱਥੇ ਆ ਗਈ ਰਾਸ਼ੀ, 1200 ਕਰੋੜ ਤੇ ਆ ਗਈ। ਤੇ ਅੱਗੇ ਜਾ ਕੇ
ਇਹ ਸਮੱਸਿਆ ਇਸ ਲਈ ਪੈਦਾ ਹੋਏਗੀ ਕਿਉਂਕਿ ਉਹਨਾਂ ਨੇ ਕਿਹਾ ਕਿ ਭਾਈ ਤੁਸੀਂ ਆਪਦਾ ਕਰਜ਼ਾ ਚੁੱਕੋ, ਜੋ ਮਰਜ਼ੀ ਕਰੋ, ਜਿਹੜੀ ਬਾਕੀ ਦੀ ਰਾਸ਼ੀ ਹੈ ਉਹ ਤੁਹਾਨੂੰ ਚੁਕਾਉਣੀ ਪਵੇਗੀ। ਪੰਜਾਬ ਸਰਕਾਰ ਦਾ ਅੱਗੇ ਜਲੂਸ ਨਿਕਲਿਆ, ਤੁਹਾਨੂੰ ਪਤਾ ਇਹਨਾਂ ਨੇ ਕਿ ਹਾਲ ਹੀ ਦੇ ਵਿੱਚ ਇੰਫਰਾਸਟਰਕਚਰ ਡਿਵੈਲਪਮੈਂਟ ਬੋਰਡ ਦੇ ਜ਼ਰੀਏ 2500 ਕਰੋੜ ਦਾ ਕਰਜ਼ਾ ਲਿਆ ਇਹਨਾਂ ਕੰਮਾਂ ਵਾਸਤੇ, ਹੋਰ ਕਰਜ਼ਾ ਵੀ ਨਹੀਂ ਲੈ ਸਕਦੇ। ਸੋ ਇਹ ਆਫਤ ਜਿਹੜੀ ਜ਼ਿਆਦੀ ਹੈ, ਦੂਜੇ ਤੇ ਪਤਾ ਨਹੀਂ ਦੂਜੇ ਰਾਜ ਤੇ ਸਾਰ ਲੈਣਗੇ ਜਾਂ ਕਿਵੇਂ ਹੋਊ, ਪਰ ਪੰਜਾਬ ਸਰਕਾਰ ਲਈ ਇੱਕ ਨਵੀਂ ਮੁਸ਼ਕਲ ਪਾ ਦਿੱਤੀ ਹੈ ਕੇਂਦਰ ਨੇ, ਕਿਉਂਕਿ ਇਹ ਕਰਜ਼ਾ ਵੀ ਨਹੀਂ ਚੁੱਕ ਸਕਦੇ ਹੁਣ ਬਹੁਤਾ, ਤੇ ਇਸ ਯੋਜਨਾ ਤੋਂ ਪਿੱਛੇ ਵੀ ਨਹੀਂ ਹਟ ਸਕਦੇ। ਯਾਨੀ ਸੱਪ ਦੇ ਮੂੰਹ ਦੇ ਵਿੱਚ ਕੋੜ ਗਿਰ ਰਹੀ ਹੈ। ਹੁਣ ਕਿਵੇਂ ਸਰਕਾਰ ਹੈਂਡਲ ਕਰੇਗੀ ਚੋਣ ਵਰੇ ਦੇ ਵਿੱਚ, ਇਹ ਆਪਣੇ ਆਪ ਦੇ ਵਿੱਚ ਦਿਲਚਸਪ ਰਹੇਗਾ ਦੇਖਣਾ। ਜੀ ਤੇ ਮਿੰਟੂ ਜੀ, ਜੇ ਅਗਲੀ ਆਪਾਂ ਗੱਲ ਕਰਦੇ ਹਾਂ ਵੀ ਰੀਪੀਅਰ ਦੇ ਨਾਂ ਤੇ ਕਾਲਜਾਂ ਵੱਲੋਂ ਵਿਦਿਆਰਥੀਆਂ ਦੀ ਲੁੱਟ, ਇਹ ਦਿਲਚਸਪ ਮਾਮਲਾ ਸਾਹਮਣੇ ਆਇਆ ਜੀ। ਇੱਕ ਵਿਦਿਆਰਥੀ ਨੇ ਇਹ ਸਾਰਾ ਕੁਝ ਕੱਢ ਕੇ ਲਿਆਂਦਾ ਸਾਹਮਣੇ, ਤੇ ਇਹਦੇ ਹਕੀਕਤ ਜਾਣ ਕੇ ਬੜਾ ਅਸਰਜ ਜਿਹਾ ਹੁੰਦਾ ਕਿ ਇਹ ਸਭ ਕੁਝ ਹੋ ਰਿਹਾ। ਔਰ ਕਮਾਲ ਦੀ ਗੱਲ ਹੈ ਕਿ ਇਹਨਾਂ ਨੂੰ ਰੋਕਣ ਲਈ, ਇਹਨਾਂ ਚੀਜ਼ਾਂ ਨੂੰ ਰੈਗੂਲੇਟ ਕਰਨ ਲਈ ਕੋਈ ਵੀ ਜਿਹੜੀ ਸੰਸਥਾ, ਕੋਈ ਵੀ ਕਮਿਸ਼ਨ, ਕੋਈ ਇਸ ਤਰ੍ਹਾਂ ਦੇ ਸੰਗਠਨ ਨਹੀਂ ਹੈ, ਨਾ ਸਰਕਾਰੀ ਹੈ ਨਾ ਕੋਈ ਗੈਰ ਸਰਕਾਰੀ ਹੈ, ਜਿਹੜਾ ਵਿਦਿਆਰਥੀਆਂ ਦੀ ਲੁੱਟ ਨੂੰ ਬਚਾ ਸਕੇ। ਤੇ ਨਵਦੀਪ ਸਿੰਘ ਵਿਦਿਆਰਥੀ ਸੀਗਾ, ਉਹਦੀ ਰੀਪੇਅਰ ਆਈ। ਇਹ ਜ਼ਿਆਦਾਤਰ ਇੰਜੀਨੀਅਰਿੰਗ ਕਾਲਜਾਂ ਦਾ ਜਿਹੜਾ ਉਹ ਚਿੱਠਾ ਬਾਹਰ ਆਇਆ। ਉਹਨਾਂ ਨੇ ਨਵਦੀਪ ਸਿੰਘ ਹੋਰਾਂ ਨੇ ਦੱਸਿਆ ਕਿ ਉਹਨੇ ਸਿਰਫ 2 ਨੰਬਰਾਂ ਦਾ ਪੇਪਰ ਦਿੱਤਾ ਸੀਗਾ, 37 ਨੰਬਰ ਆ ਗਏ, ਤੇ ਬਾਅਦ ਦੇ ਵਿੱਚ ਜਦੋਂ ਗਜਟ ਨੋਟੀਫਿਕੇਸ਼ਨ ਹੋਇਆ ਉਦੋਂ ਨੰਬਰ ਉਹਦੇ 43 ਹੋ ਗਏ, ਜਿੱਥੇ ਸ਼ੱਕ ਪੈ ਗਿਆ ਨੇ ਰੀਪੇਅਰ ਦੇ ਪੇਪਰਾਂ 'ਚ। ਇੱਕਦਮ ਮੈਂ ਤੇ 2 ਨੰਬਰਾਂ ਦਾ ਪੇਪਰ ਕੀਤਾ, 37 ਆ ਗਏ, ਤੇ ਜਿਹੜਾ ਗਜਟ ਆਇਆ ਉਹਦੇ 'ਚ 43 ਹੋ ਗਏ। ਇਹ ਕਮਾਲ ਕਿਵੇਂ ਹੋਈ ਆ? ਤੇ ਫਿਰ ਉਹਨੇ RTI ਪਾ ਕੇ ਇਹ ਜਿਹੜੀਆਂ ਆਨਸਰ ਸ਼ੀਟਾਂ ਸੀਗੀਆਂ ਮੰਗਾਉਣੀਆਂ ਸ਼ੁਰੂ ਕਰ ਦਿੱਤੀਆਂ। ਪਰ ਕਮਾਲ ਦੀ ਗੱਲ ਹੈ, ਜਿਸ ਸੈਸ਼ਨ ਦੇ ਵਿੱਚ ਸਟੂਡੈਂਟ ਪੇਪਰ ਦੇਣ ਡਏ ਆ, ਜਦੋਂ ਉਹਨਾਂ ਦੀ ਜਾਣਕਾਰੀ ਮੰਗੀ ਗਈ ਉਸੇ ਸੈਸ਼ਨ ਦੇ ਕਿ ਜਿਹੜੀਆਂ ਪਹਿਲੇ ਸਮੈਸਟਰ ਦੂਜੇ ਸਮੈਸਟਰ ਦੀਆਂ ਸਾਨੂੰ ਆਨਸਰ ਸ਼ੀਟਾਂ ਦੀ ਕਾਪੀ ਦਿਓ, ਤੇ ਉਹ ਕਾਲਜ ਜਿਹੜੇ ਆ, ਬਹੁਤੇ ਕਾਲਜ ਇਹ ਕਹਿ ਕੇ ਜੀ ਅਸੀਂ ਤਾਂ ਰਿਕਾਰਡ ਹੀ ਆਪਦਾ ਡਿਸਟਰੋਏ ਕਰ ਦਿੱਤਾ, ਰਿਕਾਰਡ ਹੀ ਨਸ਼ਟ ਕਰ ਦਿੱਤਾ। ਫਿਰ ਉਹ ਸੂਚਨਾ ਕਮਿਸ਼ਨ ਦੇ ਕੋਲ ਗਿਆ ਚਲਾ, ਤੇ ਉੱਥੇ ਵੀ ਉਹਨੂੰ ਅੱਧਾ ਅਧੂਰਾ ਰਿਕਾਰਡ ਮਿਲਿਆ, ਪਰ ਜਿਹੜਾ ਮਿਲਿਆ ਉਹ ਅੱਖਾਂ ਖੋਲਣ ਵਾਲਾ। 4 ਸਾਲਾਂ ਦੇ ਇਸ ਡਾਟੇ ਵਿੱਚ ਦੱਸਦੇ ਆ ਕਿ 6.5 ਲੱਖ ਦੇ ਕਰੀਬ 6,35,000 ਸਟੂਡੈਂਟ ਨੇ PTU ਪੰਜਾਬ ਟੈਕਨੀਕਲ ਯੂਨੀਵਰਸਿਟੀ ਹੈ ਜਿਹੜੀ, ਉਹਦੇ ਅਧੀਨ ਪ੍ਰੀਖਿਆ ਦਿੱਤੀ, ਤੇ 50% ਨੂੰ ਦੁਬਾਰਾ ਪ੍ਰੀਖਿਆ ਦੇਣੀ ਜੀ, ਜਿਹੜੀ ਕਹਿੰਦੀ ਕਿਸੇ ਸਮੈਸਟਰ ਦੇ ਵਿੱਚ 6,35,000 ਬੈਠੇ, ਤੇ ਉਹਦੇ ਚੋਂ 50% ਨੂੰ ਦੁਬਾਰਾ ਉਸ ਸੈਸ਼ਨ ਦੇ ਵਿੱਚ ਜਿਹੜੇ ਬੈਠੇ ਯੂਨੀਵਰਸਿਟੀ ਦੇ ਵਿੱਚ, ਤੇ ਉਹਨਾਂ ਨੂੰ 50% ਨੂੰ ਦੁਬਾਰਾ ਪ੍ਰੀਖਿਆ ਦੇਣੀ ਪਈ ਕਿਉਂਕਿ ਉਹਨਾਂ ਦੀ ਸਪਲੀਮੈਂਟਰੀ ਆ ਗਈ। ਤੇ ਹੁਣ ਜਿਹੜੇ ਸਪਲੀਮੈਂਟਰੀ ਦੇ ਵਿੱਚ ਇੱਕ ਸਮੈਸਟਰ ਦੀ ਕਹਾਣੀ ਹੈ ਜਿਹੜੀ ਉਹ ਦਿਲਚਸਪ ਹੈ ਕਿ ਇੱਕ ਕਾਲਜ ਉਹਦੇ ਵਿੱਚ ਪਹਿਲੇ ਸਮੈਸਟਰ 'ਚ 200 ਵਿਦਿਆਰਥੀ ਬੈਠੇ, ਜਿਹਦੇ ਚੋਂ 180 ਵਿਦਿਆਰਥੀ ਉਹਨਾਂ ਦੀ ਸਪਲੀਮੈਂਟਰੀ ਆ ਗਈ। ਤੇ ਕਮਾਲ ਦੀ ਗੱਲ ਹੈ, ਜਦੋਂ ਉਹਨਾਂ ਨੇ ਦੁਬਾਰਾ ਉਹ ਸਪਲੀਮੈਂਟਰੀ ਦਿੱਤੀ 180 ਦੇ 80 ਪਾਸ ਹੋ ਗਏ। ਇਹਦਾ ਕਾਰਨ ਇਹ ਸੀ ਕਿ ਕਿਉਂਕਿ ਉਹ ਇੱਕ ਵਿਸ਼ੇ ਦਾ 750 ਰੁਪਇਆ ਐਕਸਟਰਾ ਭਰਾਉਂਦੇ ਸਨ। ਜਿਹੜੀ ਗੱਲ ਹੁਣ ਸਾਹਮਣੇ ਆਈ ਕਿ ਸਪਲੀਮੈਂਟਰੀ ਦੁਬਾਰਾ ਦੇਣ ਲਈ 750 ਰੁਪਇਆ ਅੱਡ ਸੀ, ਤੇ ਜਿਹੜੀ ਰੀਪੇਅਰ ਦਾ ਦੇਣਾ ਨਾਲ 750 ਰੁਪਇਆ ਉਹਦਾ। ਸੋ ਉਹ ਜਿਹੜਾ ਐਕਸਟਰਾ ਪੈਸਾ ਸੀਗਾ ਉਹਦਾ ਇੱਕ ਲਾਲਚ ਬਣ ਗਿਆ ਕਿ ਇਹ ਵੱਧ ਤੋਂ ਵੱਧ ਜਵਾਕਾਂ ਨੂੰ, ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਅੜਿੱਕਾ ਡਾਇਆ ਜਾਵੇ, ਸਪਲੀਮੈਂਟਰੀਆਂ ਚੋਂ ਫੇਲ ਕੀਤਾ ਜਾਵੇ, ਇਹਨਾਂ ਦੀ ਰੀਪੇਅਰ ਦਿੱਤੀ ਜਾਵੇ, ਤਾਂ ਕਿ ਇਹ ਦੁਬਾਰਾ ਭਰਨ ਤੇ ਉਹਦੇ ਨਾਲ ਮਾਲੀਆ ਇਕੱਠਾ ਹੋਵੇ। ਸੋ ਇਹ ਚਿੱਟਾ ਖੁੱਲਿਆ। ਹੁਣ ਜਿਹੜੇ VC ਆ ਉਹ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ, ਉਹ ਕਰਦੇ ਪਏ, ਕਹਿੰਦੇ ਪਏ, ਭਰੋਸਾ ਦਿੰਦੇ ਪਏ ਕਿ ਅਸੀਂ ਇਹਦੀ ਜਾਂਚ ਕਰਾਵਾਂਗੇ। ਪਰ ਇੱਥੇ PTU ਦੇ ਵਿੱਚ ਇੱਕ ਕੋਈ ਲੈਕਚਰ ਆ ਰਿਹਾ ਲਲਿਤ ਸ਼ਰਮਾ, ਨਿਕਲ ਕੇ ਗਿਆ, ਉਹ ਦੱਸਦਾ ਕਹਿੰਦਾ ਕਿ ਇਹੋ ਜਿਹੇ ਮਾਮਲੇ ਮੇਰੇ ਕਾਰਜਕਾਲ ਦੇ ਵਿੱਚ ਬੜੀ ਵਾਰੀ ਸਾਹਮਣੇ ਆਏ, ਤੇ ਅਸੀਂ ਕਈ ਕਲਰਕਾਂ ਨੂੰ ਸਸਪੈਂਡ ਵੀ ਕੀਤਾ। ਯਾਨੀ ਉੱਥੋਂ ਦਾ ਜਿਹੜਾ ਸਾਬਕਾ ਲੈਕਚਰ ਆ ਰਿਹਾ ਉਹ ਵੀ ਇਹ ਗੱਲ ਕਹਿੰਦਾ ਹੈ ਕਿ ਇਹ ਮਸਲੇ ਜਿਹੜੇ ਇਹ ਸੱਚੇ ਆ। ਸੋ ਜੇ ਇਸ ਪੱਧਰ ਦੀ ਲੁੱਟ ਹੁੰਦੀ ਹੈ, ਇਸ ਹੀਰਾਫੇਰੀ ਦੇ ਨਾਲ ਲੁੱਟ ਹੁੰਦੀ ਹੈ, ਤੇ ਸਾਨੂੰ ਫਿਰ ਦੁਬਾਰਾ ਸੋਚਣਾ ਪਵੇਗਾ ਕਿ ਤੁਹਾਡਾ ਸਿੱਖਿਆ ਢਾਂਚਾ ਹੈ ਜਿਹੜਾ ਉਹਦੀ ਬੁਨਿਆਦ ਕਿੰਨੀ ਖੋਖਲੀ ਹੈ। ਤੁਸੀਂ ਹੁਣ ਦੇਖ ਲਵੋ ਕਿ ਚੰਗਾ ਇਹ ਹੋਰ ਸਮਾਂ ਬੀਤ ਗਿਆ ਕਿ ਇਸ ਬੁਨਿਆਦ ਨੇ ਜੋ ਇਮਾਰਤਾਂ ਖੜੀਆਂ ਕਰਨੀਆਂ ਉਹਨਾਂ ਦਾ ਕੋਈ ਭਵਿੱਖ ਨਹੀਂ ਰਹੇਗਾ। ਜੀ ਬਿਲਕੁਲ ਬਿਲਕੁਲ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਬਹੁਤ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ।
ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਹ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।